ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਆਫਰ ਵਾਲੇ ਜੇ ਟਰਕੀਅਨਾਂ, ਟੋਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਡਿਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 1 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਵਿਧਾਨ ਸਭਾ ਤੋਂ। ਅਕਸਰ ਹੀ ਜਦੋਂ ਤੁਸੀਂ ਚਰਚਾ ਕਰਦੇ ਆ ਵਿਧਾਨ ਸਭਾ, ਰਾਜ ਸਭਾ, ਲੋਕ ਸਭਾ ਦੇ ਬਾਰੇ ਤਾਂ ਆਪਾਂ ਅਕਸਰ ਇਹ ਗੱਲ ਕਹਿੰਦੇ ਕਿ ਲੋਕਾਂ ਦੀ ਕਿਸਮਤ ਲਿਖਣ ਨੂੰ ਨੇ, ਇਹ ਲੋਕਾਂ ਦੀ ਨਵੀਆਂ ਇਬਾਰਤਾਂ ਲਿਖਣ ਨੂੰ ਹੈ ਕਿ ਇੱਥੋਂ ਤੈਅ ਹੁੰਦਾ ਕਿ ਲੋਕਾਂ ਦੇ ਨਾਲ ਕੀ ਵਾਪਰੂਗਾ, ਕੀ ਉਹਨਾਂ ਨੂੰ ਮਿਲੂਗਾ। ਪਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੈ ਕਿ ਉੱਥੇ ਲਲਕਾਰੇ ਵੱਜ ਰਹੇ ਨੇ। ਇਹ ਕੋਈ ਬਰਾਤ ਹੈ, ਇਹ ਕੋਈ DJ ਹੈ ਜਿਹੜੇ ਲਲਕਾਰੇ ਵੱਜ ਰਹੇ ਨੇ ਜੀ? ਪ੍ਰਵੀਨ ਜੀ, ਅਫਸੋਸਜਨਕ ਦਿਨ ਸੀ ਕੱਲ ਸਾਡੇ ਲਈ ਜੀ ਕਿ ਮਜ਼ਦੂਰ ਦਿਵਸ ਦੀ ਆੜ ਚ ਬੁਲਾਏ ਗਏ ਸੈਸ਼ਨ ਚ ਸ਼ਰਾਬ ਦੀ ਗੂੰਜ ਪਵੇ, ਸਹੀ ਹੈ, ਸ਼ਰਾਬ ਦੀ ਚਰਚਾ ਹੋਵੇ। ਜੀ ਜੀ। ਪੰਜਾਬ ਵਿਧਾਨ ਸਭਾ ਦਾ ਉਹ ਪਵਿੱਤਰ ਸਦਨ ਜਿੱਥੇ ਅਸੀਂ ਆਪਣੇ ਪੰਜਾਬ ਦਾ ਭਵਿੱਖ ਘੜਨ ਦੇ ਲਈ 117 ਨੁਮਾਇੰਦੇ ਚੁਣ ਕੇ ਭੇਜਦੇ ਹਾਂ ਜੀ ਜੀ, ਸਹੀ ਹੈ ਕਿ ਇਹ ਸਾਡਾ ਸਿਰ ਕੱਜਣਗੇ। ਉਹ 117 ਮੈਂਬਰਾਂ ਦੇ ਮੁਖੀ ਦੇ ਉੱਤੇ ਇਹ ਉਂਗਲ ਉੱਠੇ ਕਿ ਸ਼ਰਾਬ ਪੀ ਕੇ ਆਇਆ, ਇਹ ਤੋਂ ਮਾੜਾ ਪਲ ਕੀ ਹੋ ਸਕਦਾ ਹੈ। ਸਹੀ ਹੈ। ਔਰ ਜੇ ਕੋਈ ਕਿਸੇ ਤੇ ਉਂਗਲ ਚੱਕਦਾ ਹੈ ਤੇ ਸਾਹਮਣੇ ਵਾਲਾ ਜਵਾਬ ਦੇਣ ਦੀ ਬਜਾਏ ਮੌਕੇ ਤੋਂ ਖਿਸਕਦਾ ਹੈ ਤੇ ਕੀ ਮਤਲਬ, ਤੇ ਫਿਰ ਇਹ ਗੱਲ ਦਮ ਭਰਦੀ ਹੈ ਕਿ ਇਹਦਾ ਮਤਲਬ ਦਾਲ ਚ ਕਾਲਾ ਨਹੀਂ, ਦਾਲੇ ਕਾਲੀ ਹੈ। ਸਹੀ ਹੈ। ਕੱਲ ਜਿੱਦਾਂ ਹੀ ਇਹ ਸੈਸ਼ਨ ਸ਼ੁਰੂ ਹੋਇਆ, ਵਿਸ਼ੇਸ਼ ਸੈਸ਼ਨ ਸੀ ਜੀ ਜੀ, ਮਜ਼ਦੂਰ ਦਿਵਸ ਦੇ ਨਾਂ ਦੇ ਉੱਤੇ, ਮਜ਼ਦੂਰਾਂ ਦੇ ਹੱਕ ਦੇ ਲਈ ਨਾਂ ਦੇ ਉੱਤੇ ਬੁਲਾਇਆ ਗਿਆ ਸੈਸ਼ਨ। ਇਹ ਨਿੱਜੀ ਹਿੱਤਾਂ ਨੂੰ ਧਿਆਨ ਚ ਰੱਖ ਕੇ ਬੁਲਾਇਆ ਗਿਆ ਸੀ, ਪਰ ਪੁੱਠੀ ਪੈ ਗਈ ਬਾਜੀ ਕਰ। ਬੇਸ਼ੱਕ ਠੀਕ ਹੈ, ਤੁਸੀਂ ਮੀਡੀਆ ਮੈਨੇਜਮੈਂਟ ਦੇ ਮਾਹਰ ਹੋ, ਅਖਬਾਰਾਂ ਦੀਆਂ ਸੁਰਖੀਆਂ ਤੁਸੀਂ ਬਦਲਾ ਲੀਆਂ, ਚੈਨਲਾਂ ਦੇ ਉੱਤੇ ਚੱਲਣ ਨਹੀਂ ਦਿੱਤੀ ਫੁਟੇਜ, ਹੈਨਾ, ਪਰ ਕਿੱਥੇ ਰੋਕ ਲਓਗੇ ਅੱਜ ਦੇ ਟਾਈਮ 'ਚ ਇਹ ਪਸਾਰਾ। ਸਹੀ ਹੈ। ਜੱਗ ਜਾ ਰਿਹਾ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਨੇ ਜਾਂ ਭਾਰਤ ਦੇ ਹੋਰ ਸਾਰੇ ਸੂਬਿਆਂ ਦੇ ਰਾਜਨੀਤਿਕ ਖੇਤਰ, ਉਹ ਸਾਰੇ ਤੱਕ ਰਹੇ ਨੇ ਪੰਜਾਬ ਕੰਨੀ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕੀ ਜਲੂਸ ਨਿਕਲ ਰਿਹਾ। ਸਹੀ ਹੈ, ਬਿਲਕੁਲ। ਕੱਲ ਜਿੱਦਾਂ ਹੀ ਸੈਸ਼ਨ ਸ਼ੁਰੂ ਹੋਇਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹਿਜ ਨਜ਼ਰ ਨਹੀਂ ਆਏ। ਠੀਕ ਹੈ। ਉਹਨਾਂ ਦਾ ਵਿਵਹਾਰ, ਉਹਨਾਂ ਦਾ ਢੰਗ ਤਰੀਕਾ ਉਖੜਿਆ ਜਿਹਾ ਸੀ। ਉਹਨਾਂ ਦੇ ਅੰਦਰ ਕੋਈ ਅਚੋਕਾਈ ਜੀ ਲੱਗੀ ਸੀ, ਉਹ ਟਿੱਕੇ ਨਹੀਂ ਬਹਿ ਪਾ ਰਹੇ ਸੀ। ਕਦੇ ਉੱਠ ਖੜਦੇ ਸੀ, ਕਦੇ ਬਹਿ ਜਾਂਦੇ ਸੀ, ਕਦੇ ਸਾਹਮਣੇ ਵਾਲੇ ਨੂੰ ਮਿੱਠਾ ਜਿਹਾ ਤੰਜ ਕੱਸਣ ਲੱਗ ਜਾਂਦੇ ਸੀ, ਜਿਵੇਂ ਉਹ ਭੰਗ ਦੇ ਪਕੌੜੇ ਖਾਣ ਵਾਲੇ ਲੱਗ ਜਾਂਦੇ ਨੇ ਕਈ ਵਾਰ ਕਰਨ, ਹੈ ਨਾ, ਉਵੇਂ ਜੀ, ਮਤਲਬ ਟਿਕਾ ਜਿਹਾ ਨਹੀਂ ਸੀ। ਪਰ ਉਹ ਪੁਰਾਣਾ ਤਰੀਕਾ ਵੀ ਨਹੀਂ ਸੀਗਾ ਜਿਹੜਾ ਉਹਨਾਂ ਦਾ ਵਿਅੰਗਮਈ ਤਰੀਕਾ ਹੈ, ਬੋਲਣ ਦਾ ਅੰਦਾਜ਼ ਹੈ, ਉਹ ਵੀ ਨਹੀਂ ਸੀ ਜੀ, ਹੈ ਨਾ। ਆਹ ਦੇ ਦਿਓ ਜੀ ਇਹਨਾਂ ਨੂੰ ਜੀ 18 ਮਿੰਟ ਦੇ ਦਿਓ ਜੀ, 20 ਮਿੰਟ ਦੇ ਦਿਓ ਜੀ, ਹੈ ਨਾ, ਤੂੰ ਐ ਬੋਲਦਾ ਐ, ਤੂੰ ਤਾਂ ਮੇਰੀ ਕੁੜੀ ਬਾਰੇ ਵੀ ਬੋਲਿਆ। ਮਤਲਬ ਕਦੇ ਨਰਮ ਜਿਹਾ ਹੋ ਜਾਂਦੇ ਸੀ, ਕਦੇ ਗਰਮ ਜਿਹਾ ਹੋ ਜਾਂਦੇ ਸੀ, ਕਦੇ ਸਪੀਕਰ ਨੂੰ ਉਹ ਯਾਰ ਦੇਖ ਲਓ ਕੀ ਕਹੀ ਜਾਂਦਾ, ਯਾਰ ਸੁਣ ਲਓ ਕੀ ਕਹੀ ਜਾਂਦਾ। ਮਤਲਬ ਇਹ ਭਾਸ਼ਾ ਸਪੀਕਰ ਸਰ ਕਹਿ ਰਿਹਾ ਸੀ। ਹੁਣ ਹੋ ਸਕਦਾ ਹੈ ਕਿ ਪਿੱਛੇ ਜਿਹੜੇ ਬੈਠੇ ਨੇ ਉੱਧਰ ਨੂੰ ਕੋਈ ਹਵਾੜ ਹੂੜ ਨਾ ਗਈ ਹੋਵੇ, ਸਾਹਮਣੇ ਵਾਲੇ ਨੂੰ ਚੱਲ ਗਈ ਹੋਵੇ, ਕਿਉਂਕਿ ਪਹਿਲੀ ਵਾਰ ਨਹੀਂ ਹੈ ਜੀ। ਚਾਹੇ ਉਹ ਬੇਅਦਬੀਆਂ ਦੇ ਮਾਮਲੇ ਦੇ ਉੱਤੇ ਹੋਏ ਇਕੱਠ ਦੇ ਪਹਿਲੂ ਦੇ ਉੱਤੇ ਘਟਨਾ ਹੋਵੇ,
ਚਾਹੇ ਉਹ ਜਹਾਜ਼ ਚੋਂ ਉਤਰਨ ਵਾਲੀ ਗਿਰਨ ਵਾਲੀ ਘਟਨਾ ਹੋਵੇ, ਚਾਹੇ ਉਹ ਸਟੇਜ ਤੋਂ ਉਤਰਦੇ ਚੜ੍ਹਦਿਆਂ ਦੀਆਂ ਤਸਵੀਰਾਂ ਹੋਣ, ਚਾਹੇ ਉਹ ਇੱਕ ਅਲੰਤੇ ਮਾਲ, ਸ਼ਾਇਦ ਪਤਾ ਨਹੀਂ ਕਿਹੜੇ ਮਾਲ ਚ, ਉਹ ਚ ਡਿੱਗਣ ਜਿਹੀ ਵਾਲੀਆਂ ਵੀਡੀਓ ਹੋਣ, ਹੈਨਾ, ਤੇ ਚਾਹੇ ਸੰਸਦ ਦੇ ਵਿੱਚ ਨਾਲ ਦੇ ਮੈਂਬਰਾਂ ਵੱਲੋਂ ਕੀਤੀ ਸ਼ਿਕਾਇਤ ਹੋਵੇ, ਸਹੀ ਹੈ, ਤੇ ਚਾਹੇ ਕੱਲ੍ਹ ਦਾ ਦਿਨ ਹੋਵੇ, ਇੱਕੋ ਚੀਜ਼ ਦਾ ਦੋਸ਼ ਲੱਗਦਾ ਤੇ ਇੱਕੋ ਵਿਅਕਤੀ ਤੇ ਲੱਗਦਾ। ਸਾਰੀਆਂ ਘਟਨਾਵਾਂ ਇੱਕ ਬੰਦੇ ਨਾਲ ਜੁੜ ਕੇ ਨੇ ਕਿ ਭਗਵੰਤ ਮਾਨ ਨੇ ਪੀਤੀ ਹੈ ਜੀ, ਭਗਵੰਤ ਮਾਨ ਕੋਲੋਂ ਮੁਸਕ ਆਉਂਦੀ ਹੈ ਜੀ, ਭਗਵੰਤ ਮਾਨ ਡਿੱਗ ਗਿਆ ਜੀ, ਭਗਵੰਤ ਮਾਨ ਕਹਿੰਦਾ ਮੈਂ ਤਾਂ ਪੀਤੇ ਬਣ ਰਿਹਾ ਸੀ ਜੀ, ਮੈਂ ਟੇਢਾ ਮੇਢਾ ਤੁਰਦਾ ਜੀ, ਮੇਰੇ ਤੇ ਨਜ਼ਰ ਰੱਖਦਾ ਜੀ। ਮਤਲਬ ਕੁੱਲ ਮਿਲਾ ਕੇ ਜੀ ਖਹਿਰਾ ਤੇ ਬਾਜਵਾ ਨਾਲ ਕੱਲ ਚੰਗੇ ਸਿੰਘ ਫਸੇ ਜੀ ਜੀ। ਉਹ ਸਿੰਘ ਫਸਿਆਂ ਦੇ ਵਿੱਚੋਂ ਸਾਹਮਣੇ ਤੋਂ ਸੁਖਪਾਲ ਖਹਿਰਾ ਨੇ ਉੱਠ ਕੇ ਜਦੋਂ ਸਪੀਕਰ ਸਾਹਿਬ ਨੂੰ ਕਿਹਾ ਕਿ ਜੀ ਅਲਕੋਹਲ ਜਾਂਚ ਕਰਾਓ, ਮੁੱਖ ਮੰਤਰੀ ਪੀ ਕੇ ਆਇਆ, ਤਾਂ ਇਹ ਪੰਜਾਬ ਦੇ ਲਈ ਗਰਕ ਜਾਣ ਵਾਲਾ ਦਿਨ ਸੀ। ਕਿ ਵਿਧਾਨ ਸਭਾ ਦੇ ਵਿੱਚ ਲੀਡਰ ਦੇ ਉੱਤੇ ਪੰਜਾਬ ਦਾ ਨੰਬਰ 1 ਵਿਅਕਤੀ ਜਿਹੜਾ ਮੁਖੀ ਹੋਵੇ ਪੰਜਾਬ ਦਾ, ਉਹਦੇ ਉੱਤੇ ਵਿਰੋਧੀ ਧਿਰ ਦਾ ਇੱਕ MLA ਇਹ ਦੋਸ਼ ਲਾਵੇ ਕਿ ਇਹ ਬੰਦਾ ਪੰਜਾਬ ਦੀ ਵਿਧਾਨ ਸਭਾ ਚ ਪੀ ਕੇ ਖੜਾ ਹੈ, ਪੀ ਕੇ ਬੋਲ ਰਿਹਾ, ਤਾਂ ਮਾੜਾ ਦਿਨ ਨਹੀਂ ਹੋ ਸਕਦਾ। ਜੇ ਤੁਹਾਡੇ ਚ ਕਣ ਵੀ ਸਰੀਰ ਦਾ ਹੁੰਦਾ, ਰੱਤੀ ਭਰ ਵੀ ਤੁਸੀਂ ਆਪਣੀ ਬਾਹ ਦਾ ਬਟਨ ਖੋਲਦੇ ਤੇ ਬਾਹ ਅੱਗੇ ਕਰਦੇ ਕਿ ਲਾਓ ਸੂਈ, ਲਾਓ ਖੂਨ ਤੇ ਕਰਾਓ ਟੈਸਟ। ਸਹੀ ਗੱਲ, ਬਿਲਕੁਲ। ਪਰ ਜਿੱਦਾਂ ਹੀ ਖਹਿਰੇ ਨੇ ਸਵਾਲ ਖੜਾ ਕੀਤਾ, ਉਹਦੇ ਨਾਲ ਵਿਰੋਧੀ ਧਿਰ ਦਾ ਲੀਡਰ ਉਹਦੇ ਹੱਕ ਚ ਆ ਗਏ ਕਿ ਹਾਂ ਜੀ, ਕੱਲੇ ਜੀ ਇਹਦੀ ਕਿਉਂ ਜੀ, ਅਸੀਂ ਜਿੰਨੇ 117 ਮੈਂਬਰਾਂ ਦੀ ਵਿਧਾਨ ਸਭਾ ਸਾਰਿਆਂ ਦਾ ਜੀ ਤੁਰੰਤ ਅਲਕੋਹਲ ਟੈਸਟ ਕਰਾਓ ਤੇ 24 ਘੰਟੇ ਦੇ ਅੰਦਰ ਅੰਦਰ ਡੋਪ ਟੈਸਟ ਵੀ ਕਰਾ ਲਓ। ਸਹੀ ਹੈ, ਬੁਲਾ ਲਓ PGI, ਤੁਹਾਡੀ ਸਾਡੀ ਕਿਸੇ ਦੀ ਟੀਮ ਨਹੀਂ, PGI ਤੋਂ ਟੀਮ ਬੁਲਾ ਲਓ, ਕਰਾ ਲਓ ਜਾਂਚ। ਜਦੋਂ ਇਹ ਹਗਾਮਾ ਹੋਇਆ ਤੇ ਤਦ ਮੁੱਖ ਮੰਤਰੀ ਸਾਹਿਬ ਪੱਥਰੇ ਬਚ ਗਏ, ਮੁੱਖ ਮੰਤਰੀ ਸਾਹਿਬ ਤੋਂ ਖਿਸਕ ਗਏ। ਸਹੀ ਗੱਲ ਹੈ। ਕਿਉਂ ਗਏ? ਸਵਾਲ ਹੈ। ਹੁਣ ਜੇ ਤੁਸੀਂ ਸੱਚੇ ਸੀ, ਤੁਸੀਂ ਜਾਂਦੇ ਨਾ, ਤੁਸੀਂ ਲਲਕਾਰ ਦੇ। ਸਹੀ ਹੈ। ਹੁਣ ਕੱਲ ਨੂੰ ਚਾਹੇ ਸਟੇਜਾਂ ਤੋਂ ਕਹੀ ਜਾਣ ਜੋ ਮਰਜੀ, ਪਰ ਮੌਕੇ ਤੇ ਭੱਜਣਾ, ਇਹਦਾ ਮਤਲਬ ਪਿੱਠ ਦਿਖਾਉਣਾ ਹੁੰਦਾ ਜਨਾਬ, ਇਹਦਾ ਮਤਲਬ ਕੁਛ ਗੜਬੜ ਸੀ। ਸਹੀ ਹੈ। ਉਹ ਤੋਂ ਬਾਅਦ ਇੱਕ ਤਰੀਕਾ ਤਾਂ ਇਹਨਾਂ ਦਾ ਹੈਗਾ ਕਿ ਦੂਆ ਪਾਸਾ ਦਿਖਾਉਂਦੇ ਨਹੀਂ ਗਏ। ਫਿਰ ਖਹਿਰਾ ਕਹਿੰਦਾ ਜੀ ਮੈਂ ਤਾਂ ਆਪਣੀ ਵੀਡੀਓ ਬਣਾਉਂਗਾ ਜੀ, ਉਹਨੇ ਆਪਣੇ ਪੇਜ ਪੁੱਜ ਤੇ ਪਾਤੀ। ਦੇਖੋ ਉਹ ਵੀ ਰਾਜਨੀਤੀ ਦਾ ਸਿਰੇ ਦੀ ਕਰਦਾ। ਫਿਰ ਅਗਲਾ ਕਹਿੰਦਾ ਕਿ ਜਾਂਗੇ ਅੱਗੇ ਤੱਕ ਜਾਵਾਂਗੇ, ਗਾਲਾਂ ਚਾਹੇ ਜਿੰਨੀਆਂ ਮਰਜ਼ੀ ਖਾਂਦਾ, ਉਹ ਵੀ ਫਿਰ ਹੈ ਨਾ। ਤੇ ਉਹਦੀ ਵੀ ਅੰਦਰ ਕਿੜਤਾ ਹੀ ਹੈ ਨਾ ਕਿ ਇਸ ਪਾਰਟੀ ਦੀ ਕਿਸੇ ਮੰਤਰੀ ਉਹਦੇ ਤੇ ਮੈਂ ਬੈਠਾ ਹੋਣਾ ਸੀ। ਨਹੀਂ, ਜੇ ਉਧਰਲੇ ਪਾਸੇ ਬੈਠਾ ਹੁੰਦਾ ਫਿਰ ਉਹਨੂੰ ਵੀ ਨਹੀਂ ਦਿਖਣਾ ਸੀ। ਇਹ ਵੀ ਹੁਣ ਉਹ ਸੱਤਾ 'ਚ ਨਹੀਂ ਆ, ਤਾਂ ਹੀ ਦਿਖ ਰਹੀਆਂ, ਬਿਲਕੁਲ ਸਹੀ। ਤੇ ਫਿਰ ਸੁਖਪਾਲ ਖਹਿਰਾ ਕਹਿੰਦਾ ਜੀ ਮੇਰੇ ਤੇ ਤਾਂ ਨਾ ਕੈਮਰਾ ਦਿਖਾਇਆ ਇਹਨਾਂ ਨੇ, ਤੇ ਨਾ ਮੇਰਾ ਮਾਈਕ ਔਨ ਸੀ, ਇਸ ਲਈ ਮੇਰੀਆਂ ਗੱਲਾਂ ਤਾਂ ਸੁਣੀਆਂ ਹੀ ਨਹੀਂ ਗਈਆਂ ਜੀ। ਕਹਿੰਦਾ ਜੀ ਤੇ ਇਹਦੀਆਂ ਹੀ ਸੁਣੀ ਗਈਆਂ, ਜਿਵੇਂ ਟੁੱਟ ਕੇ ਪੈਰੇ ਸਾਹਮਣੇ ਦਿਖ। ਕਹਿੰਦਾ ਮੈਂ ਵੀ ਕਿਹਾ ਜੀ ਕਿ ਮੈਨੂੰ ਕਹੀ ਜਾਂਦੇ ਲੱਤ ਰੱਖਣ ਨੂੰ, ਤੁਹਾਡੀ ਘਰ ਵਾਲੀ ਵੀ ਇੱਥੇ ਗੈਲਰੀ 'ਚ ਬੈਠੀ ਸੀ। ਕਹਿੰਦਾ ਫਿਰ ਕਹਿੰਦਾ ਕਿ ਉਹਦਾ ਠੀਕ ਹੋ ਗਈ ਸੀ। ਕਹਿੰਦਾ ਮੈਂ ਕਿਹਾ ਮੈਂ ਵੀ ਠੀਕ ਹੋ ਕੇ ਬਹਿ ਗਿਆ। ਕਹਿੰਦਾ ਫਿਰ ਕਹਿੰਦਾ ਫੋਨ ਵਰਤਦੇ ਆ ਜੀ, ਆਹ ਕਰਦੇ ਆ ਜੀ। ਕਹਿੰਦਾ ਅਸਲ 'ਚ ਕਿਹੜ ਕਰਦੇ ਆ ਜੀ ਮੇਰੇ ਨਾਲ ਤਾਂ, ਕਿ ਕੁੜੀ ਵਾਲਾ ਕਹਿੰਦਾ ਗੱਲ ਉਹੀ ਰੌਲਾ ਪਾ ਲਿਆ ਜੀ। ਕਹਿੰਦਾ ਦੱਸੋ ਜੀ, ਉਹਦਾ ਜਵਾਬ ਨਹੀਂ ਸਹੀ ਦਿੰਦਾ ਜੀ। ਮਤਲਬ ਉਹਨੇ ਆਪਣੀ ਸਫਾਈ ਦੇਣ ਦੀ ਆਪਣੇ ਪੇਜ ਦੇ ਉੱਤੇ ਜਾ ਕੇ ਪੋਸਟ ਪਾ ਕੇ ਕੋਸ਼ਿਸ਼ ਕੀਤੀ ਜੀ। ਪਰ ਸਵਾਲ ਵੱਡਾ ਇਹ ਆ ਕਿ ਕੀ ਇਹ ਘਟਨਾਕ੍ਰਮ ਇਸ ਤਰ੍ਹਾਂ ਦਾ ਪੰਜਾਬ ਦੀ ਵਿਧਾਨ ਸਭਾ 'ਚ ਪਹਿਲੀ ਵਾਰ ਵਾਪਰਿਆ? ਸਹੀ ਹੈ, ਬਿਲਕੁਲ ਇਹੀ ਸਵਾਲ। ਜਦੋਂ 2017 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸੀਆਂ ਨੇ ਅੰਦਰ ਰਹਿਣ ਦਾ ਇਰਾਦਾ ਕੀਤਾ ਕਿ ਅਸੀਂ ਜੀ 2-3 ਰਾਤਾਂ ਅੰਦਰ ਕੱਟਾਂਗੇ, ਸਰਕਾਰ ਨੂੰ ਘੇਰਾਂਗੇ ਜੀ, ਤੇ ਇਸ ਤਰੀਕੇ ਨਾਲ। ਤਾਂ ਸਵੇਰ ਨੂੰ 2-3 ਰਾਤਾਂ ਤੋਂ ਬਾਅਦ ਅਕਾਲੀ ਦਲ, BJP ਦੇ ਲੀਡਰਾਂ ਨੇ ਜਾਂ ਇਸ ਬਹਾਨੇ ਕਿ ਉੱਥੋਂ ਦੇ ਮੁਲਾਜ਼ਮਾਂ, ਸਫਾਈ ਕਰਮੀਆਂ ਨੇ ਸਾਹਮਣੇ ਲਿਆਂਦਾ ਜੀ ਕਿ ਰਾਤਾਂ ਕੱਟਦੇ ਸੀ, ਇਹਨਾਂ ਕੋਲੋਂ ਖਾਲੀ ਦਾਰੂ ਦੀਆਂ ਬੋਤਲਾਂ ਮਿਲੀਆਂ ਜੀ ਜਿੱਥੇ ਰਹਿੰਦੇ ਸੌਂਦੇ ਸੀ ਜੀ। ਤੁਸੀਂ ਇਹ ਦੇਖੋ ਕਿ ਉਸ ਖਾਲੀ ਬੋਤਲਾਂ ਦੇ ਹਵਾਲੇ ਨਾਲ ਮਿਲੀਆਂ, ਨਹੀਂ ਮਿਲੀਆਂ, ਪੀਤੀਆਂ ਸੀ, ਨਹੀਂ ਪੀਤੀਆਂ, ਦੇਖੀਆਂ ਸੀ, ਕਿਸੇ ਨੇ ਨਹੀਂ ਦੇਖੀਆਂ, ਇੱਕ ਨਰੇਟਿਵ ਖੜਾ ਹੋਇਆ ਜਿਹੜਾ ਕਾਂਗਰਸ ਦੀ ਨਮੋਸ਼ੀ ਦਾ ਕਾਰਨ ਬਣਿਆ। ਸਹੀ ਹੈ। ਹੁਣ ਇਹਦੇ ਵਿੱਚ ਤਾਂ ਕੋਈ ਇਨਕੁਆਇਰੀ ਨਹੀਂ ਹੋਈ, ਕੁਛ ਨਹੀਂ ਹੋਇਆ। ਉਹ ਕਹਿੰਦੇ ਅਸੀਂ ਪੀਤੀ ਨਹੀਂ, ਅਸੀਂ ਲਿਆ ਹੀ ਨਹੀਂ, ਇਹ ਕਹਿੰਦੇ ਪੀਤੀ ਆ, ਲਿਆਂਦੀਆਂ। ਪਰ ਇੱਕ ਵਾਰ ਜਿਹੜੀ ਚੀਜ਼ ਖੜੀ ਹੋ ਗਈ ਰਾਜਨੀਤੀ ਦੇ ਵਿੱਚ, ਉਹ ਫਿਰ ਟੁੱਟਦੀ ਨਹੀਂ ਹੁੰਦੀ। ਸਹੀ ਹੈ। ਇਹ ਤਾਂ ਚਲੋ ਹੋ ਗਿਆ ਜੀ ਅਦ੍ਰਿਸ਼ ਦ੍ਰਿਸ਼ ਨੂੰ ਘੜਨ ਦੀ ਪੋਜੀਸ਼ਨ। ਪਰ ਇੱਕ ਉਹ ਦ੍ਰਿਸ਼ ਜਿਹੜਾ ਹਕੀਕਤ 'ਚ ਵਾਪਰਿਆ ਤੇ ਸਭ ਨੇ ਦੇਖਿਆ, ਉਹ ਸੀ ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਇੱਕੋ ਇੱਕ ਪੰਜਾਬ ਦਾ ਅਜਿਹਾ ਲੀਡਰ ਹੁੰਦਾ ਹੈ
ਕਿ ਜਿਹਦੀਆਂ ਗਲਤੀਆਂ ਨੂੰ ਵੀ ਲੋਕ ਐਂ ਚਟਕਾਰੇ ਲੈ ਕੇ ਮਾਣਦੇ ਨੇ ਕਿ ਲੈ ਵੀ ਰਾਜੇ ਮਹਾਰਾਜੇ ਤਾਂ ਹੀ ਕਰਦੇ ਹੁੰਦੇ ਨੇ। ਸਹੀ। ਉਹ ਸ਼ਰਾਬ ਨੂੰ ਵੀ ਆਪਣੀ ਨੂੰ ਜਾਇਜ਼ ਠਹਿਰਾਉਂਦਾ ਤੇ ਉਹ ਆਪਣੇ ਯਾਰਾਨੇ ਨੂੰ ਵੀ ਜਾਇਜ਼ ਠਹਿਰਾਉਂਦਾ ਜੀ। ਉਹ ਕਹਿੰਦਾ ਹਾਂ ਰੂਸਾ ਸਹੇਲੀ ਹੈ ਤਾਂ ਹੈ। ਰੂਸਾ ਵੀ ਕਹਿੰਦੀਆਂ ਹਾਂ, ਪ੍ਰੈਸ ਕਾਨਫਰੰਸ ਤੱਕ ਕੀਤੀਆਂ ਗਈਆਂ, ਮਤਲਬ ਪਾਰਟੀਆਂ ਦੀਆਂ ਵੀਡੀਓ ਸਭ ਦੇਖਦੇ, ਸਾਰਾ ਕੁਝ ਦੇਖਦਾ। ਜੀ ਜੀ ਸਹੀ ਹੈ। ਪਰ ਇੱਥੋਂ ਤੱਕ ਤਾਂ ਵੱਖਰਾ ਸਵਾਲ ਆ, ਪਰ ਮੁੱਖ ਮੰਤਰੀ ਹੁੰਦਿਆਂ ਅਮਰਿੰਦਰ ਸਿੰਘ ਦਾ ਜਦੋਂ 2002 ਤੋਂ 2007 ਵਾਲਾ ਟਰਮ ਸੀ, ਪਹਿਲੀ ਵਾਰ ਮੁੱਖ ਮੰਤਰੀ ਦਾ ਟਰਮ, ਹਾਂਜੀ ਹਾਂਜੀ, ਉਸ ਸਮੇਂ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਸਰਕਾਰੀ ਦੌਰੇ ਤੇ ਸੀ। ਸਰਕਾਰੀ ਦੌਰੇ ਤੇ ਹੁੰਦਿਆਂ ਇਹ ਨੰਗਲ ਰੁਕਦੇ ਨੇ, ਸ਼ਾਮ ਪੈਂਦੀ ਹੈ, NFL ਦਾ VIP ਗੈਸਟ ਹਾਊਸ ਖਲਾਇਆ ਜਾਂਦਾ। ਹਾਂਜੀ। ਉਸ VIP ਗੈਸਟ ਹਾਊਸ ਦੇ ਵਿੱਚ ਅਮਰਿੰਦਰ ਸਿੰਘ ਦੇ ਨਾਲ ਕਈ ਅਫਸਰ, ਇੱਕ ਦੋ ਹੋਰ ਇਹਨਾਂ ਦੇ ਸਾਥੀ ਸੀ ਤੇ ਉੱਥੇ ਮਹਿਲਾ DC ਸੀ ਜਿਹੜੀ ਰੋਪੜ ਦੀ ਉਸ ਸਮੇਂ ਦੀ, ਉਹ ਸੀ, ਮੈਂ ਨਾਂ ਵੀ ਦੱਸ ਸਕਦਾ, ਮੈਂ ਕਹਿੰਦਾ ਕਾਹਨੂੰ ਨਾਮ ਲੈਣਾ ਬੀਬੀ ਦਾ ਵਿਚਾਰੀ ਦਾ, ਪਰ ਆਨਲਾਈਨ ਤੁਸੀਂ ਜਾ ਕੇ ਦੇਖੋ ਸਾਰਾ ਕੁਝ ਪਤਾ ਲੱਗ ਜੂਗਾ। ਉਹ ਮਹਿਲਾ DC ਕਹਿੰਦੀ ਰਹੀ ਕਿ ਸਾਹਿਬ ਮੈਂ ਜਾਵਾਂ, ਮੇਰੀ ਸਰਕਾਰੀ ਡਿਊਟੀ ਖਤਮ ਹੋ ਗਈ, ਤੁਸੀਂ ਆਪਣਾ ਬੈਠਣਾ ਬੈਠ ਲਓ। ਜੀ ਜੀ। ਨਾ, CM ਬੈਠਾ ਤਾਂ ਤੈਨੂੰ ਬੈਠਣਾ ਪਊ। ਤੇ ਉਹਦੀ ਹਾਜ਼ਰੀ 'ਚ ਜਨਾਬ ਨੇ ਪੈਗ ਲਾਏ, ਆਈ। ਮਤਲਬ ਉਸ ਚੀਜ਼ ਨੇ ਅਮਰਿੰਦਰ ਦੀ ਬਦਨਾਮੀ ਕਰਾਈ, ਜਿਹਨੂੰ ਕਿਹਾ ਜਾਂਦਾ ਕਿ ਤਾਂ ਐਂ ਕਰਦੇ ਨੇ, ਐਂ ਕਰਦੇ ਨੇ। ਇੱਕ ਔਰਤ ਦੀ ਹਾਜ਼ਰੀ ਦੇ ਵਿੱਚ ਜੇ ਔਰਤ ਨਾ ਹੁੰਦੀ ਤਾਂ ਲੋਕਾਂ ਨੇ ਉਹਨੂੰ ਵੀ ਪ੍ਰਵਾਨ ਕਰਨ ਦੀ ਕੋਈ ਚੱਕਰ ਨਹੀਂ। ਸਾਰੀ ਲਾ ਲੈਂਦੇ ਆ ਜੀ, ਜਿਹੜੇ ਪੀਂਦੇ ਆ ਪੰਜਾਬ 'ਚ ਕੌਣ ਨਹੀਂ ਪੀਂਦਾ ਜੀ, ਕਿਹੜਾ ਨਹੀਂ ਕਰਦਾ ਜੀ, ਵਿਆਹਾਂ 'ਚ ਨਹੀਂ ਚੱਲਦੀ ਜੀ, ਆਪਣੇ ਘਰਾਂ 'ਚ ਨਹੀਂ ਚੱਲਦੀ ਜੀ, ਸੱਭਿਆਚਾਰ ਹੈ ਜੀ, ਬਣਾ ਲਓ ਸ਼ਰਾਬ ਨੂੰ ਤਾਂ ਜੋ ਮਰਜੀ। ਪਰ ਇੱਕ ਮਹਿਲਾ DC ਦੀ ਹਾਜ਼ਰੀ ਦੇ ਵਿੱਚ ਉਸਨੇ ਅਮਰਿੰਦਰ ਦੀ ਬਦਨਾਮੀ ਕਰਾਈ। ਬਿਲਕੁਲ ਕਰਾਈ। ਹੁਣ ਆਹ ਤੀਜੀ ਘਟਨਾ ਉਸ ਤੋਂ ਅਗਾਂਹ ਦੀ ਹੈ, ਕਿਉਂਕਿ ਇਹ ਤਾਂ ਵਿਧਾਨ ਸਭਾ ਦੇ ਅੰਦਰ ਖੜੇ ਮੁਖੀ ਦੇ ਉੱਤੇ ਉਂਗਲ ਚੱਕ ਕੇ ਕਿਹਾ ਗਿਆ ਕਿ ਪੀ ਕੇ ਆਇਆ, ਤੇ ਇਹਦਾ ਹੱਲ ਅਲਕੋਹਲ ਟੈਸਟ, ਫੂਕ ਮਰਾ ਲੈਂਦੇ, ਹੋਰ ਨਹੀਂ ਕੁਝ ਜੀ। ਬਾਕੀ ਟੈਸਟ ਦੀਆਂ ਗੱਲਾਂ ਛੱਡੋ, ਬਸ ਸਿਕਿਉਰਿਟੀ ਖੜੇ ਹੋਣਗੇ ਟ੍ਰੈਫਿਕ ਪੁਲਿਸ ਵਾਲੇ, ਚੰਡੀਗੜ੍ਹ ਪੁਲਿਸ, ਉਹਨਾਂ ਨੂੰ ਬੁਲਾ ਕੇ ਕਿਤੋਂ ਫੂਕ ਮਰਾ ਲੈਂਦੇ, ਮਸ਼ੀਨੇ ਮਿਲਾ ਲੈਂਦੇ, ਕਿਤੋਂ ਮੰਗਾ ਲੈਂਦੇ, ਮੰਗਾ ਕੇ ਦੇਖ ਲੈਂਦੇ, 117 ਦੀਆਂ ਫੂਕਾਂ ਮਰਾ ਲੈਂਦੇ, ਜਿੰਨੇ ਹਾਜ਼ਰ ਸੀ ਉਹਨੇ ਮੈਂਬਰਾਂ ਦੀਆਂ। ਸੋ ਇਹ ਆਪਣੇ ਆਪ ਦੇ ਵਿੱਚ ਨਮੋਸ਼ੀ ਵਾਲੇ ਪਲ ਨੇ ਜੀ। ਪਰ ਜਦੋਂ ਹਗਾਮਾ ਹੋ ਗਿਆ ਤੇ ਸੈਸ਼ਨ ਕੁਝ ਸਮੇਂ ਲਈ ਚੱਕਤਾ, ਤੇ ਉਹ ਤੋਂ ਬਾਅਦ ਕੁਝ ਖਾਸੀ ਦੇਰ ਬਾਅਦ ਜਦੋਂ 3 ਵਜੇ ਸ਼ਾਇਦ ਦੁਬਾਰਾ ਸ਼ੁਰੂ ਹੁੰਦਾ, ਸਾਰੀ ਪ੍ਰਕਿਰਿਆ ਹੁੰਦੀ ਹੈ, ਤੇ ਫਿਰ ਮੁੱਖ ਮੰਤਰੀ ਨਹਾਤੇ ਧੋਤੇ ਜੇ ਨਜ਼ਰ ਆਏ। ਚਿਹਰਾ ਮੋਹਰਾ ਵੀ ਸਵਰਿਆ ਸੀ, ਪੱਗ ਦਾ ਤਰੀਕਾ ਵੀ ਬਦਲਿਆ ਸੀ, ਜਿਵੇਂ ਢੱਠੀ ਪੱਗ ਦੁਬਾਰਾ ਬੰਨੀ ਹੋਵੇ ਜਾਂ ਬਣਾਈ। ਵੈਸੇ ਇਹ ਵੀ ਕਹਿੰਦੇ ਲੋਕ ਕਿ ਬਣਾਉਣ ਵਾਲਾ ਬੰਦਾ ਵੀ ਰੱਖਿਆ, ਪਿਛਲੇ ਦਿਨਾਂ 'ਚੋਂ ਬੰਦਾ ਵੀ ਛੱਡ ਗਿਆ ਸੀ, ਫਿਰ ਪੱਗ ਦਾ ਡਿਜ਼ਾਈਨ ਬਦਲ ਗਿਆ ਸੀ, ਹੁਣ ਫਿਰ ਥੋੜੀ ਠੀਕ ਹੋ ਗਈ। ਲੋਕ ਇੱਥੋਂ ਤੱਕ ਗੱਲਾਂ ਕਰਦੇ, ਜਾਂ ਤਾਂ ਫਿਰ ਜਾ ਕੇ ਸਾਹਮਣੇ ਪੱਖ ਰੱਖ ਦੋ ਆਪਣਾ। ਸੋ ਇਹ ਸਾਰੀ ਪ੍ਰਕਿਰਿਆ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ, ਆਮ ਆਦਮੀ ਪਾਰਟੀ ਦੀ ਟੋਟਲੀ ਜਿੰਨੀ ਕੁ ਬਣੀ ਸੀ ਉਹ ਮਿੱਟੀ 'ਚ ਰੋੜਤੀ ਜੀ ਜੀ। ਤੇ ਇਹਦਾ ਅਸਰ ਦੂਰ ਤੱਕ ਤੇ ਸਦਾ ਰਹਿਣਾ। ਤੁਸੀਂ ਰਾਜਨੀਤੀ 'ਚੋਂ ਲਾਂਭੇ ਹੋ ਜਿਓ, ਛੱਡ ਜਿਓ, ਤੁਹਾਡੀ ਕੀਤੀ ਗਲਤੀ ਤੁਹਾਡੀਆਂ ਪੀੜ੍ਹੀਆਂ ਤੱਕ ਨੂੰ ਸੁਣਨ ਨੂੰ ਮਿਲਣੀ ਹੈ, ਜਵਾਕਾਂ ਤੱਕ ਨੂੰ ਸੁਣਨ ਨੂੰ ਮਿਲਣੀ ਹੈ, ਅੱਗੇ ਦਾਦੀਆਂ ਪੋਤੀਆਂ ਤੱਕ, ਪਤਾ ਨਹੀਂ ਕਿੰਨੀਆਂ ਪੁਸਤਾਂ ਤੱਕ ਜਾਣੀ ਹੈ ਕਹਾਣੀ ਹੁਣ। ਸੋ ਇਹ ਅਫਸੋਸ ਹੈ ਜਨਾਬ, ਇੱਕ ਘਰ ਤਾਂ ਡੈਣ ਵੀ ਛੱਡ ਲੈਂਦੀ, ਔਰ ਇਹ ਤਾਂ ਪਵਿੱਤਰ ਸਦਨ ਸੀ, ਤੁਸੀਂ ਇਹ ਤਾਂ ਛੱਡ ਲੈਂਦੇ ਜੇ ਸੱਚਮੁੱਚ ਚਕਾਰਾ ਕੀਤਾ। ਜੇ ਨਹੀਂ ਕੀਤਾ ਤਾਂ ਖੜ ਕੇ ਉੱਥੇ ਡੋਪ ਟੈਸਟ ਕਰਾਉਂਦੇ। ਫਿਰ ਚੁਣੌਤੀ ਸਵੀਕਾਰ ਸਾਹਿਬ ਉਹ ਤੋਂ ਸਿਰਾ ਸੀ, ਲਿਖ ਕੇ ਵੀ ਦੇਤਾ ਵਿਰੋਧੀ ਧਿਰ ਨੇ, ਹੈ ਨਾ, ਨਹੀਂ ਇਹਦੀ ਕੀ ਲੋੜ ਹੈ ਜੀ, ਇਹਦਾ ਮਤਲਬ ਨਹੀਂ ਬਣਦਾ ਜੀ ਮੈਂ ਇਹਨੂੰ ਖਾਰਜ ਕਰਨਾ, ਕਿਉਂਕਿ ਤੁਸੀਂ ਕੇਜਰੀਵਾਲ ਤੋਂ ਪੁੱਛੇ ਬਿਨਾਂ ਤਾਂ ਡਿੰਗ ਨਹੀਂ ਪੁੱਟ ਸਕਦੇ ਜੀ। ਤੇ ਇਸ ਲਈ ਫਿਰ ਤੁਸੀਂ ਜੇ ਸੱਤਾਧਾਰੀ ਧਿਰ ਤੋਂ ਖੜੀ ਸੀ, ਕਿਵੇਂ ਜਾਂਚ ਕਰਾ ਲੈਂਦੇ। ਪਰ ਅਫਸੋਸ ਜਿਹੜੀਆਂ ਬੀਬੀਆਂ ਬਾਂਕੜੀਆਂ ਕਰਕੇ ਮਹਿਲਾਵਾਂ ਦੇ ਸਨਮਾਨ ਦੀਆਂ ਗੱਲਾਂ ਕਰਦੀਆਂ, ਕੁਝ ਗੱਲਾਂ ਕਰਦੀਆਂ, ਹੈ ਨਾ, ਉਹ ਉਹਨਾਂ ਤੋਂ ਵੀ ਨਹੀਂ ਕੱਲ ਦਮ ਭਰ ਹੋਇਆ। ਕੱਲ ਦਾ ਦਿਨ ਬਹੁਤ ਅਫਸੋਸਜਨਕ ਦਿਨ ਸੀ ਜੀ। ਬਿਲਕੁਲ, ਚੁਣੌਤੀ ਸਵੀਕਾਰ ਕਰਦੇ ਤੇ ਅੱਜ ਆਪਾਂ ਇਸ ਪੱਖ ਤੋਂ ਚਰਚਾ ਹੀ ਨਾ ਹੁੰਦੀ। ਅੱਜ ਤਾਂ ਫਿਰ ਉਹਨਾਂ ਦੀ ਚੁਣੌਤੀ ਜਿਹੜੀ ਸਵੀਕਾਰ ਕਰਨ ਦਾ ਤਰੀਕਾ ਹੁੰਦਾ, ਜਾਂ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਪਦੇ ਆਪ ਨੂੰ ਕਲੀਨ ਚਿੱਟ ਦਵਾ ਲੈਂਦੇ, ਤਾਂ ਲੋਕਾਂ ਨੇ ਵੀ ਦੇ ਦੇਣੀ ਸੀਗੀ। ਅਗਲੀ ਗੱਲ ਕਰ ਲਈਏ, ਜਿਵੇਂ ਇਹਨਾਂ ਨੇ ਸਾਬਤ ਕੀਤਾ ਸਾਡੇ ਨਾਲ ਇੰਨੇ ਵਿਧਾਇਕ ਨੇ, ਭਰੋਸਗੀ ਦੇ ਮਤੇ ਨਾਲ ਟੁੱਟ ਭੱਜ ਰੁਕ ਜੂਗੀ ਜੀ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਸਰਕਾਰ ਨੂੰ ਕਿਹਨੇ ਕਿਹਾ ਕਿ ਤੁਸੀਂ ਸਾਬਤ ਕਰਕੇ ਦਿਖਾਓ ਭਰੋਸੇ, ਫਲੋ ਟੈਸਟ ਕਰਾਓ। ਸਹੀ ਗੱਲ, ਕਿਹਨੇ ਮੰਗ ਕੀਤੀ? ਜੇ ਹੁੰਦੀ ਤਾਂ ਇਹ ਮਤਾ ਵਿਰੋਧੀ ਧਿਰ ਲਿਆਉਂਦੀ, ਬੇਭਰੋਸਗੀ ਦਾ ਮਤਾ। ਜੀ ਜੀ ਸਹੀ ਹੈ, ਕਿ ਸਾਨੂੰ ਭਰੋਸਾ ਨਹੀਂਗਾ ਜੀ ਕਿ ਸਰਕਾਰ ਕੋਲ ਗਿਣਤੀ ਪੂਰੀ ਨਹੀਂ, ਫਿਰ ਤਾਂ ਤੁਸੀਂ ਫਲੋ ਟੈਸਟ ਕਰਾਉਂਦੇ। ਤੁਸੀਂ ਆਪ ਹੀ
ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ, ਔਰ ਪਹਿਲੀ ਵਾਰ ਨਹੀਂ 2-3 ਵਾਰ ਕਰ ਚੁੱਕਿਆ ਇਹੋ ਜਿਹਾ ਕੁਛ ਡਰਾਮਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਤੇ ਇਹਦਾ ਮਤਲਬ ਤੁਹਾਨੂੰ ਆਪਣਾ ਅੰਦਰ ਦਾ ਪਾਲਾ, ਅੰਦਰ ਦਾ ਡਰ ਸਤਾ ਰਿਹਾ ਹੈ, ਕਿਉਂਕਿ ਉਸ ਡਰ ਨੂੰ ਹੋਰ ਵੱਡਾ ਕੀਤਾ ਸੀ ਜਲੰਧਰ ਵਾਲੀ ਮੀਟਿੰਗ 'ਚ, ਜਿਹਦੇ ਵਿੱਚ 32 ਤੋਂ 34 MLA ਨਹੀਂ ਗਏ, ਤੇ ਜੇ ਮਨੀਸ਼ ਸਿਸੋਦੀਆ ਦੀ ਵੀ ਮੰਨੀਏ ਤਾਂ ਵੀ 29 ਨਹੀਂ ਗਏ, ਕਿਉਂਕਿ ਉਹ ਆਪ ਕਹਿੰਦਾ ਕਿ 65 ਆਏ ਨੇ, ਤੇ ਜੇ 94 ਦੇ ਹਿਸਾਬ ਨਾਲ ਵੀ ਲਾਈਏ ਤਾਂ 29 ਨਹੀਂ ਆਏ। ਚਲੋ 2-3 ਤੁਹਾਡੇ ਅੰਦਰ ਨੇ, ਕੁਛ ਨੇ, ਤੇ ਤਾਂ ਵੀ 24-25 ਦਾ ਗੈਰ ਹਾਜ਼ਰ ਰਹਿਣਾ ਥੋੜਾ ਨਹੀਂ ਹੁੰਦਾ ਜਨਾਬ। ਸਹੀ ਹੈ, ਬਿਲਕੁਲ। ਉਸ ਚੀਜ਼ ਨੇ ਡਰ ਪੈਦਾ ਕੀਤਾ, ਤੇ ਤੁਸੀਂ ਮਜ਼ਦੂਰਾਂ ਦੇ ਨਾਂ ਦੇ ਉੱਤੇ ਇਹ ਭਰੋਸਗੀ ਮਤੇ ਦੇ ਲਈ ਹੀ ਸੈਸ਼ਨ ਬੁਲਾਇਆ ਸੀ। ਤੇ ਠੀਕ ਹੈ, ਮਤਾ ਮੁੱਖ ਮੰਤਰੀ ਨੇ ਲਿਆਉਣਾ ਸੀ, ਲਿਆਤਾ ਜੀ। ਤੇ ਲਓ ਜੀ, ਗਿਣਤੀ ਹੋ ਗਈ 88 ਨੇ ਜੀ ਕਹਿੰਦੇ ਹੱਕ 'ਚ। ਠੀਕ ਹੈ, ਸਪੀਕਰ ਸਾਹਿਬ ਦੀ ਵਿੱਚ ਨਹੀਂ ਹੋਣੀ, ਵਿੱਚ 1-2 ਨਹੀਂ ਆਏ ਹੋਣੇ, ਪਰ ਕਮਾਲ, ਮਤਲਬ ਕੋਈ ਅਜਿਹਾ ਬਿੱਲ ਫਸਿਆ ਸੀ ਪੰਜਾਬ ਦਾ ਜਿਹੜਾ ਪਾਸ ਹੋਣੋਂ ਰੁਕ ਸਕਦਾ ਸੀ, ਜਿਹਨੂੰ ਵਿਰੋਧੀ ਧਿਰ ਚੈਲੰਜ ਕਰ ਸਕਦੀ ਸੀ, ਜਿਹਦੇ ਤੇ 2/3 ਬਹੁਮਤ ਦੀ ਲੋੜ ਪੈ ਸਕਦੀ ਸੀ? ਕੀ ਕੋਈ ਅਜਿਹਾ ਮਸਲਾ ਸੀ? ਵਿਪ ਜਾਰੀ ਕੀਤਾ। ਬਿਲਕੁਲ, ਮਤਲਬ ਬੜੀ ਫਸਵੀਂ ਪੋਜੀਸ਼ਨ 'ਚ ਜਾ ਕੇ ਵਿਪ ਜਾਰੀ ਹੁੰਦਾ ਹੈ। ਐ ਨਹੀਂ ਹੁੰਦਾ ਕਿ ਰੋਜ਼ ਟਰੈਲੀ 365 ਦਿਨ ਜੇ ਟਰੈਕਟਰ ਦੇ ਮਗਰ ਵੀ ਪਈ ਰਹੇ ਤਾਂ ਬਿੱਡ ਰੋਜ਼ ਨਹੀਂ ਲੱਗੀ ਹੁੰਦੀ। ਸਹੀ ਗੱਲ ਆ। ਉਹ ਪਤਾ ਹੈ ਛਮਾਹੀ ਜਦੋਂ ਫਸਲ ਆਉਣੀ ਆ, ਉਹਦੀ ਲਾਉਣੀ ਆ, ਤਾਂ ਹੀ ਲਾਉਂਦੇ ਆ। ਤੇ ਉਸ ਤਰ੍ਹਾਂ ਵਿਪ ਦੀ ਰੋਜ਼ ਲੋੜ ਨਹੀਂ ਹੁੰਦੀ, ਇਹ ਅਧਿਕਾਰ ਹੈਗਾ ਤੁਹਾਡੇ ਕੋਲ। ਸਹੀ ਹੈ, ਪਰ ਉਹ ਕਦੋਂ ਸਹੀ ਸਮਾਂ, ਕਦੋਂ ਜ਼ਰੂਰਤ ਆ, ਉਦੋਂ ਹੈ। ਤੇ ਤੁਸੀਂ ਸਿਰਫ ਇਸ ਲਈ ਕਿ ਤੁਹਾਨੂੰ ਡਰ ਸੀ ਕਿ ਕਿਤੇ ਜੇ 25-30 ਇੱਧਰ ਉੱਧਰ ਹੋ ਗਏ ਤੇ ਕੁਝ ਮੌਕੇ ਤੇ ਮੁੱਕਰ ਗਏ, ਵੋਟ ਨਾ ਪਾਈ, ਕੁਛ ਨਾ ਹੋਈ, ਪਤਾ ਨਹੀਂ। ਕਿਉਂਕਿ ਤੁਸੀਂ ਮਨਾ ਕੇ ਵੀ ਲਿਆਂਦੇ, ਡਰਾ ਕੇ ਵੀ ਲਿਆਂਦੇ, ਸਮਝਾ ਕੇ ਵੀ ਲਿਆਂਦੇ, ਪਲੋਸ ਕੇ ਵੀ ਲਿਆਂਦੇ। ਉਹ ਕਹਿੰਦੇ ਜਲੰਧਰ ਵਾਲਾ ਜਿਹੜਾ ਰਮਨ ਅਰੋੜਾ ਕੀ ਆ, ਉਹਨੂੰ ਵੀ ਬਣਾਈ ਫਿਰਦੇ ਨੇ, ਹੁਣ ਤਾਂ ਉਹਦੀ ਵੀ ਸਿਕਿਉਰਿਟੀ ਭੇਜੀ ਫਿਰਦੇ ਨੇ, ਖਾਸਾ ਕੁਛ ਹੋ ਰਿਹਾ। ਸੋ ਇਹ ਸਾਰੀ ਸਥਿਤੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਜੀ ਜੀ, ਕਿਉਂਕਿ ਅਰਵਿੰਦ ਕੇਜਰੀਵਾਲ ਤੁਹਾਡੇ ਸੁਪਰੀਮੋ, ਉਹ ਵੱਖਰੀ ਤਰੀਕੇ ਨਾਲ ਅਦਾਲਤੀ ਪ੍ਰਕਿਰਿਆ 'ਚ ਘਿਰੇ ਨੇ। ਹਾਂਜੀ, ਤੁਸੀਂ ਰਾਘਵ ਚੱਡਾ ਤੇ ਸੰਦੀਪ ਪਾਠਕ ਤੋਂ ਇਸ ਗੱਲੋਂ ਡਰਦੇ ਹੋ ਕਿ ਤੁਸੀਂ ਉਹ ਕਹਿ ਰਹੇ ਸੀ ਨਾ ਕਿ ਪ੍ਰਵੀਨ ਜੀ ਕਿ ਦੋਸਤ ਜੇ ਮਤਲਬ ਕਿ ਦੁਸ਼ਮਣ ਬਣੇ ਫਿਰ ਜ਼ਿਆਦਾ ਖਤਰਨਾਕ ਹੁੰਦਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਤੁਹਾਡੇ ਸਾਥੀ ਸੀਗੇ, ਇਸ ਲਈ ਤੁਹਾਡੇ ਲਈ ਜ਼ਿਆਦਾ ਖਤਰਨਾਕ ਨੇ, ਤੁਹਾਡੇ ਰਾਜ ਜਾਣਦੇ। ਬਿਲਕੁਲ, ਤੇ ਉਹ ਰਾਜ ਹੀ ਨਹੀਂ ਜਾਣਦੇ, ਮੈਨੂੰ ਤਾਂ ਕਈ ਰਾਜ਼ਾਂ ਦੇ ਸਬੂਤ ਨੇ ਉਹਨਾਂ ਕੋਲ। ਸਹੀ ਹੈ, ਤੇ ਜਾਂ ਤਾਂ ਤੁਸੀਂ ਜਾਰੀ ਕਰ ਦਿਓ ਪਹਿਲਾਂ ਉਹਨਾਂ ਦੇ, ਪਹਿਲ ਤੁਸੀਂ ਕਰ ਦਿਓ, ਪਰ ਤੁਸੀਂ ਉਹ ਵੀ ਨਹੀਂ ਕਰ ਸਕਦੇ। ਤੁਹਾਨੂੰ ਡਰ ਹੈ ਕਿ ਕਿਤੇ ਅਸੀਂ ਪਹਿਲ ਕਰਤੀ ਫਿਰ ਉਹ ਵੀ ਕਰਨਗੇ। ਸਹੀ ਹੈ, ਤੇ ਤੁਹਾਨੂੰ ਇਹ ਵੀ ਡਰ ਹੈ ਕਿ ਅਸੀਂ ਕਰੀਏ ਚਾਹੇ ਨਾ ਕਰੀਏ, ਬੀਜੇਪੀ ਚਾਹੇ ਤਾਂ ਵੀ ਕਰਾ ਸਕਦੀ ਹੈ। ਜੀ ਜੀ, ਸੋ ਇਸ ਲਈ ਤੁਸੀਂ ਤਾਂ ਕੁਝ ਬੋਲ ਨਹੀਂ ਸਕਦੇ ਉਹਨਾਂ ਦੇ ਖਿਲਾਫ, ਤੇ ਅਗਲਿਆਂ ਤੋਂ ਤੁਸੀਂ ਡਰ ਰਹੇ ਹੋ। ਉਸੇ ਡਰ 'ਚੋਂ ਤੁਸੀਂ ਇਹ ਡਰਾਮਾ ਕੀਤਾ। ਇਹ ਪੰਜਾਬ ਦਾ ਸਮਾਂ ਵੀ ਬਰਬਾਦ ਕੀਤਾ, ਸਹੀ ਹੈ, ਪੰਜਾਬ ਦਾ ਪੈਸਾ ਵੀ ਬਰਬਾਦ ਕੀਤਾ, ਕਿਉਂਕਿ ਤੁਸੀਂ ਮਜ਼ਦੂਰਾਂ ਦੇ ਦਿਨ ਦੇ ਉੱਤੇ ਮਜ਼ਦੂਰਾਂ ਦੀ ਆੜ ਲੈ ਕੇ ਇਹ ਸੈਸ਼ਨ ਬੁਲਾਇਆ। ਠੀਕ ਹੈ, ਤੁਸੀਂ 15% ਵਾਲਾ ਮਤਾ ਲਿਆਂਦਾ ਕਿ ਜੀ ਅਸੀਂ ਉਹਨਾਂ ਦੀ ਉਜਰਤ ਦੇ ਵਿੱਚ 15% ਇਜ਼ਾਫਾ ਕਰਦੇ ਹਾਂ। ਜੀ ਜੀ, ਪਰ ਜਨਾਬ ਇਹ ਤਾਂ ਉਹਨਾਂ ਦਾ ਹੱਕ ਸੀ, ਜਿਵੇਂ ਮੁਲਾਜ਼ਮਾਂ ਦਾ ਹੱਕ ਹੈ ਡੀਏ ਤੋਂ ਹੀ ਦੇ ਹੋ ਰਿਹਾ, ਉਵੇਂ ਤੁਸੀਂ ਇਹ ਵਾਧੇ ਵਾਲਾ ਹੱਕ ਤਾਂ ਦੇਤਾ, ਪਰ ਤੁਸੀਂ ਕੀ ਕੀਤਾ ਇਹ ਦੱਸੋ ਨਾ ਆਪਣੇ ਲਈ। ਸਹੀ ਹੈ, ਬਿਲਕੁਲ, ਕਿਉਂਕਿ ਕੇਂਦਰ ਸਰਕਾਰ ਜਿਹੜੇ ਨਵੇਂ ਲੇਬਰ ਕੋਡ ਲਿਆਈ ਆ, ਉਸ ਨੂੰ ਪੂਰੇ ਭਾਰਤ 'ਚ ਲਾਗੂ ਕਰਨ ਵਾਲਾ ਪੰਜਾਬ ਸਭ ਤੋਂ ਪਹਿਲਾ ਸੂਬਾ ਹੈ। ਸਹੀ ਹੈ, ਤੇ ਗੱਲਾਂ ਤੁਸੀਂ ਮਜ਼ਦੂਰਾਂ ਦੇ ਹੱਕਾਂ ਦੀਆਂ ਕਰਦੇ ਹੋ। ਮਨਰੇਗਾ ਖਤਮ ਹੋਈ, ਤੁਸੀਂ ਵਿਧਾਨ ਸਭਾ 'ਚ ਮਤਾ ਲਿਆਂਦਾ ਸੀ, ਮਤੇ ਤੋਂ ਅੱਗੇ ਕੀਤਾ ਕੀ ਹੈ ਮਨਰੇਗਾ ਵਾਸਤੇ? ਬਿਲਕੁਲ, ਦੱਸ ਦਿਓ ਮੈਨੂੰ, ਕਿਸ਼ਤੀਆਂ ਦੀ ਕਿਹੜੀ ਬਾਂਹ ਫੜੀ ਹੈ ਤੁਸੀਂ? ਨਹੀਂ, ਉਹੀ ਤਾਂ ਇਹਨਾਂ ਦਾ ਇੱਕ ਮੰਤਰੀ ਸ਼ਾਇਦ ਪੜ੍ਹ ਕੇ ਸੁਣਾ ਰਿਹਾ ਸੀਗਾ, ਮਜ਼ਦੂਰ ਦਿਵਸ ਕੀ ਹੁੰਦਾ ਹੈ ਜੀ। ਜੀ ਉਹ ਜੀ 8 ਘੰਟੇ ਦੀ ਫਿਰ ਉਹਨਾਂ ਨੇ ਜੀ ਉਹ ਡਿਊਟੀ ਦਾ ਪੱਕਾ ਕਰਾ ਲਿਆ ਜੀ ਕਿ 8 ਘੰਟੇ ਤੋਂ ਵੱਧ ਮਜ਼ਦੂਰ ਨਹੀਂ ਕਰੂਗਾ। ਤੁਸੀਂ 12 ਘੰਟੇ ਦੀ ਪ੍ਰਵਾਨਗੀ ਦੇ ਬੈਠੇ ਹੋ, ਤੇ ਤੁਸੀਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰੋਗੇ। ਸੋ ਮਜ਼ਦੂਰਾਂ ਦੀ ਆੜ 'ਚ ਇਹਨਾਂ ਨੇ ਭਰੋਸਗੀ ਮਤੇ ਦੇ ਲਈ ਸੈਸ਼ਨ ਬੁਲਾਇਆ ਸੀ, ਤੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਹੁਣ 6 ਮਹੀਨੇ ਲਈ ਮਸਲਾ ਹੱਲ ਹੋ ਗਿਆ, ਜਾਂ ਨੂੰ ਚੋਣਾਂ ਨੇੜੇ ਚਲੇ ਜਾਣ। ਕਿਉਂਕਿ ਭਰੋਸਗੀ ਦਾ ਮਤਾ ਜੇ ਪੇਸ਼ ਹੋ ਜਾਵੇ ਜਾਂ ਬੇਭਰੋਸਗੀ ਦਾ ਮਤਾ ਖਾਰਜ ਹੋ ਜਾਵੇ ਤਾਂ ਉਹ ਤੋਂ ਬਾਅਦ 6 ਮਹੀਨੇ ਦੁਬਾਰਾ ਉਹ ਨਹੀਂ ਲਿਆਂਦਾ ਜਾ ਸਕਦਾ। ਮਤਲਬ ਫਲੋਟ ਐਸੀ 6 ਮਹੀਨੇ ਲੋੜ ਨਹੀਂ। ਪਰ ਜਨਾਬ ਜੇ ਉਹ 2/3 ਤੋੜ ਕੇ ਹੀ ਲੈ ਗਏ, ਫਿਰ ਤੁਹਾਡੇ ਪ੍ਰੋਟੈਸਟ ਦੇਖਣਾ ਕਿਹਨੇ? ਫਿਰ ਮਤੇ ਕੀ ਕਰਨਗੇ? ਅਗਲੇ ਕਹਿਣਗੇ ਚੋਣ ਕਮਿਸ਼ਨ ਕੋਲ ਸਾਡੀ ਤਾਂ ਵੱਖਰੀ ਪਾਰਟੀ ਹੈ ਜੀ, ਕਰ ਲਓ ਕੀ ਕਰ ਲਓ ਜੀ। ਉਹ ਸਿੱਧੇ ਬੀਜੇਪੀ 'ਚ ਨਾ ਵੀ ਜਾਣ,
ਉਹ ਬਾਹਰ ਆ ਕੇ ਕਹਿਣਾ ਅਸਲੀ ਆਮ ਆਦਮੀ ਪਾਰਟੀ ਸਾਡੀ ਹੈ ਜੀ। ਇਹ ਗੱਲ ਸਭ ਨੂੰ ਸਮਝ ਆਉਂਦੀ ਹੈ ਕਿ ਬੀਜੇਪੀ ਅਜਿਹੀ ਹਰਕਤ ਨਹੀਂ ਕਰ ਸਕਦੀ। ਬੇਸ਼ੱਕ ਉਹਦੀਆਂ ਇਹ ਆਦਤਾਂ ਨੇ, ਉਹ ਕਰਦੀ ਹੈ ਅਜਿਹਾ ਕੁਝ, ਪਰ ਜਿਵੇਂ 7-8 ਮਹੀਨੇ ਚੋਣਾਂ 'ਚ ਰਹਿ ਗਏ ਜੀ, ਅਜਿਹੇ 'ਚ ਜੀ ਇੱਥੇ ਕੀਤਾ ਤਾਂ ਇਹਨਾਂ ਨਾਲ ਤਾਂ ਪੰਜਾਬ ਦੀ ਨਾਰਾਜ਼ਗੀ ਹੋਵੇ ਜੋ ਇਹ ਨਾ ਹੋਵੇ, ਪਰ ਉਸ ਤਰੀਕਾ ਕਰਨ ਨੂੰ ਪੰਜਾਬ ਪ੍ਰਵਾਨ ਨਹੀਂ ਕਰੂਗਾ। ਉਹਨਾਂ ਨੂੰ ਪਤਾ ਇਸ ਚੀਜ਼ ਦਾ। ਇਸ ਲਈ ਬੀਜੇਪੀ ਜਾਣਦੀ ਹੈ ਕਿ ਇਹ ਨਾ ਮਹਾਰਾਸ਼ਟਰ ਹੈ, ਨਾ ਇਹ ਬਿਹਾਰ ਹੈ, ਪੰਜਾਬ ਜੀ ਬਿਲਕੁਲ। ਉੱਥੇ ਚੱਲਦਾ ਹੋਣਾ ਕਿ ਹਾਂ ਨਤੀਸ਼ ਨੂੰ ਰਾਜ ਸਭਾ ਦੇ ਕੇ ਮਨਾ ਲਓ, ਹੈ ਨਾ, ਤੇ ਇੱਥੇ ਜੇ ਅਜਿਹਾ ਕੁਝ ਕਰੋਗੇ ਤਾਂ ਐਮਐਲਏ ਤੇ ਤਾਂ ਜਾਨ ਹੈ ਨਹੀਂ, ਉਹ ਤਾਂ ਇੱਧਰ ਬੈਠੇ ਉੱਧਰ ਵੀ ਬਹਿ ਜਾਣਗੇ। ਜੇ ਰਾਜ ਸਭਾ ਮੈਂਬਰਾਂ 'ਚ ਇਹ ਦਮ ਹੁੰਦਾ ਤਾਂ ਉਹ ਏਦਾਂ ਕਿਉਂ ਕਰਦੇ, ਇੱਧਰ ਉੱਧਰ ਜਾਂਦੇ। ਹਾਂਜੀ ਹਾਂਜੀ ਬਿਲਕੁਲ। ਤੇ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਚੱਲਿਆ ਜੀ, ਰਾਸ਼ਟਰਪਤੀ ਕੋਲ ਸਮਾਂ ਸਾਰਿਆਂ ਲਈ ਮੰਗਿਆ ਸੀ ਜੀ, ਮੈਨੂੰ ਕੱਲਿਆਂ ਨੂੰ ਕਿਹਾ ਜੀ ਮੈਂ ਤੁਹਾਨੂੰ ਲੈ ਕੇ ਜਾਊਂਗਾ, ਸਾਰੇ ਐਮਐਲਏ ਨੂੰ ਫੋਟੋ ਕਰਾਉਣੀ ਹੈ ਜੀ, ਉੱਥੇ ਜਾ ਕੇ ਟੈਲੀਵਿਜ਼ਨਾਂ 'ਚ ਫੋਟੋ ਚਲਾਉਣੀ ਹੈ ਜੀ, ਆਹ ਦੇਖੋ ਜੀ ਮੇਰੇ ਨਾਲ ਤਾਂ ਇੰਨੇ ਨਹੀਂ ਜੀ, ਡਰਾਮਾ ਕਰਨਾ ਜੀ। ਤੁਸੀਂ ਕਦੇ ਪੰਜਾਬ ਦੇ ਹੱਕਾਂ ਲਈ ਕਿੰਨਾ ਕੁ ਰਾਸ਼ਟਰਪਤੀ ਕੋਲ ਗਏ ਹੋ ਜੀ? ਕਿੰਨਾ ਕੁ ਦਿੱਲੀ ਗਏ ਹੋ ਜੀ? ਸਾਰੇ ਐਮਐਲਏ ਨੂੰ ਲੈ ਕੇ ਦਬਾਅ ਪਾਉਣ ਦੱਸ ਦਿਓ ਨਾ ਕਦੇ। ਤੇ ਹੁਣ ਆਪਣਾ ਨਾਟਕ ਸਿਰਜਣ ਲਈ ਜਾ ਰਹੇ ਹੋ ਕਿ ਮੇਰੇ ਕੋਲ ਬੜਾ ਬਲ ਹੈ ਜੀ, ਬੜੀ ਤਾਕਤ ਹੈ। ਤਾਕਤ ਤਾਂ ਲੋਕਾਂ ਨੇ ਦਿੱਤੀ, ਅਗਲੀ ਵਾਰ ਲੱਗ ਜੂ ਪਤਾ ਕਿੰਨੀ ਮਿਲਦੀ। ਸਹੀ ਗੱਲ ਹੈ, ਬਿਲਕੁਲ ਜੀ। ਅਗਲੀ ਗੱਲ ਕਰੀਏ ਜਿਹੜੀ ਇਹਨਾਂ ਦੀ ਸ਼ੁਕਰਾਨਾ ਯਾਤਰਾ ਜੀ, ਉਹਦੇ ਚੋਂ ਗਿਆਨੀ ਜੈਲ ਸਿੰਘ ਬਣਨ ਨੂੰ ਫਿਰਦੇ ਨੇ ਜਾਂ ਕੈਪਟਨ ਅਮਰਿੰਦਰ ਬਣ ਜਾਣਗੇ? ਦੇਖੋ, ਜਿਹੜਾ ਬਿੱਲ ਲਿਆਂਦਾ ਇਹਨਾਂ ਨੇ, ਉਹ ਬਿੱਲ ਨੂੰ ਕਾਨੂੰਨ ਦਾ ਰੂਪ ਦਿੱਤਾ। ਉਹ ਕਾਨੂੰਨ ਤੋਂ ਬਾਅਦ ਉਹਦੇ ਉੱਤੇ ਖਾਸੀ ਚਰਚਾ ਹੋ ਰਹੀ ਆ। ਆਪਾਂ ਅੱਗੇ ਵੀ ਕੀਤੀ ਆ ਗੱਲ ਇਹ ਜੀ ਕਿ ਦੂਜੇ ਧਰਮਾਂ ਨਾਲੋਂ ਜ਼ਿਆਦਾ ਸਿੱਖ ਪੰਥ ਦੇ ਅੰਦਰ ਹੀ, ਕਿਉਂਕਿ ਸਿੱਧਾ ਮਸਲਾ ਸਿੱਖ ਕੌਮ ਨਾਲ, ਸਿੱਖ ਭਾਈਚਾਰੇ ਨਾਲ ਜੁੜਿਆ। ਇਹਦੇ ਵਿੱਚ ਸਿੱਧਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਹੀ ਇਹ ਕਾਨੂੰਨ ਅਮਲੀ ਰੂਪ 'ਚ ਆਇਆ। ਸੋ ਇਸ ਲਈ ਇਹ ਪੰਥਕ ਮਸਲਾ ਨਿਰੋਲ ਜੀ, ਤੇ ਪਰ ਉਹਦਾ ਰਾਜਨੀਤੀਕਰਨ ਹੋਇਆ ਕਿਉਂਕਿ 2008 ਵਾਲੇ ਐਕਟ ਨੂੰ ਸੋਧ ਕਰਕੇ ਇਹਨਾਂ ਨੇ ਨਵਾਂ ਬਿੱਲ ਲਿਆਂਦਾ ਸੀ ਤੇ ਉਹ ਬਿੱਲ ਨੂੰ ਰਾਜਪਾਲ ਨੇ ਮਨਜ਼ੂਰੀ ਦਿੱਤੀ ਤੇ ਕਾਨੂੰਨ ਬਣ ਗਿਆ। ਕਾਨੂੰਨ ਬਣਨ ਤੋਂ ਬਾਅਦ ਜੱਦਰ ਸਾਹਿਬ ਕਹਿੰਦੇ ਮੈਂ ਮੀਟਿੰਗ ਬੁਲਾਈ ਹੈ ਜੀ, ਮੈਂ ਸਿੱਖ ਵਿਦਵਾਨਾਂ ਨਾਲ, ਬੁੱਧੀਜੀਵੀ ਨਾਲ ਰਾਏ ਕਰੂੰਗਾ ਜੀ। ਮੇਰੇ ਕੋਲ ਜੀ ਗ੍ਰੰਥੀ ਸਿੰਘ ਵੀ ਸ਼ਿਕਾਇਤਾਂ ਦੇ ਗਏ ਜੀ ਕਿ ਕੱਲ ਨੂੰ ਸਾਨੂੰ ਘੜੀਸਿਆ ਕਰਨਗੇ ਜੀ, ਕਿਤੇ ਕੁਝ ਘਟਨਾ ਹੋਊਗੀ ਜੀ, ਅਸੀਂ ਫਸਾਂਗੇ ਜੀ, ਇਹ ਤਰੀਕਾ ਕਰ ਹੈ ਜੀ। ਉਧਰ ਅਦਾਲਤ ਦੇ ਵਿੱਚ ਇੱਕ ਪਹਿਲਾਂ ਸਿਮਰਨਜੀਤ ਸਿੰਘ ਚਲਾ ਗਿਆ, ਇੱਕ ਮੁੰਡਾ ਜਲੰਧਰ ਵਾਲਾ, ਉਹਦੇ ਉੱਤੇ ਚਰਚਾ ਚੱਲੀ ਸੀ। ਹੁਣ ਪਤਾ ਲੱਗਿਆ ਇਸਾਈ ਭਾਈਚਾਰਾ ਚਲਾ ਗਿਆ ਜੀ, ਹੈ ਨਾ, ਹੋ ਸਕਦਾ ਕੁਝ ਹੋਰ ਚਲੇ ਜਾਣ। ਸੋ ਇਸ ਤਰੀਕੇ ਨਾਲ ਪਟੀਸ਼ਨਾਂ ਵੀ ਪੈ ਰਹੀਆਂ ਜੀ। ਸਹੀ ਹੈ। ਤੇ ਇਹ ਸਭ ਦੇ ਦਰਮਿਆਨ ਕੱਲ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੈਨੂੰ ਤਾਂ ਫੋਨ ਬਹੁਤ ਆ ਰਹੇ ਨੇ, ਮੈਨੂੰ ਤਾਂ ਸਨੇਹੀ ਬਹੁਤ ਆਉਂਦੇ ਨੇ ਜੀ, ਹੈ ਨਾ, ਤੇ ਜੀ ਮੈਨੂੰ ਤਾਂ ਸੰਸਥਾਵਾਂ, ਸਿੱਖ ਵਿਦਵਾਨ, ਸਿੱਖ ਸੰਸਥਾਵਾਂ ਬਾਰ-ਬਾਰ ਕਹੀ ਜਾਂਦੇ ਥੋੜਾ ਸਨਮਾਨ ਕਰਨਾ ਜੀ। ਮੈਂ ਕਿਹਾ ਜੀ ਮੇਰਾ ਕਾਹਦਾ ਸਨਮਾਨ ਜੀ, ਗੁਰੂ ਦਾ ਸ਼ੁਕਰਾਨਾ ਹੁੰਦਾ ਜੀ, ਉਹ ਮੈਂ ਕਰੂੰਗਾ ਜੀ। ਇਸ ਲਈ ਜੀ ਕੱਲ ਜਨਾਬ ਨੇ ਰੋਡ ਮੈਪ ਤੈਅ ਕੀਤਾ ਹੈ ਸ਼ੁਕਰਾਨਾ ਯਾਤਰਾ। ਠੀਕ ਆ। ਦੇਖੋ, ਇਸ ਬਿੱਲ ਨੂੰ ਲੈ ਕੇ, ਇਸ ਕਾਨੂੰਨ ਨੂੰ ਲੈ ਕੇ, ਬੇਅਦਬੀ ਰੋਕੂ ਜਿਹੜਾ ਇਹ ਕਾਨੂੰਨ ਬਣਿਆ, ਇਹਨੂੰ ਲੈ ਕੇ ਸਿੱਖ ਕੌਮ 'ਚ ਹੀ ਦੁਵਿਧਾ ਖੜੀ ਹੋ ਗਈ। ਸਿੱਖ ਭਾਈਚਾਰਾ ਹੀ ਵੱਖੋ ਵੱਖ ਰਾਏ ਰੱਖਣ ਲੱਗਿਆ। ਇਸ ਦਾ ਰਾਜਨੀਤੀਕਰਨ ਇਸ ਲਈ ਹੈ ਕਿ ਇਹਦੇ ਵਿੱਚੋਂ ਫਿਰ ਵੱਖੋ ਵੱਖ ਧਿਰਾਂ ਆਪਣੀ ਆਪਣੀ ਵੋਟ ਪਾ ਲੈਣਗੀਆਂ। ਸਹੀ ਹੈ। ਜੇ ਸਿੱਖ ਕੌਮ, ਸਿੱਖ ਭਾਈਚਾਰਾ ਇਸ ਮਸਲੇ ਤੇ ਇਕਜੁੱਟ ਹੁੰਦਾ ਤਾਂ ਉਹ ਉਸ ਤਰੀਕੇ ਕਰਨ ਨਾਲ ਜਾਂ ਤਾਂ ਸਾਰਾ ਹੀ ਸਰਕਾਰ ਨਾਲ ਹੁੰਦਾ ਜਾਂ ਸਾਰਾ ਸਰਕਾਰ ਦੇ ਵਿਰੁੱਧ ਹੁੰਦਾ। ਸਹੀ। ਤੇ ਹੁਣ ਜਦੋਂ ਇਹ ਵਰਗ ਵੰਡਾ ਤਾਂ ਉਹਦੇ ਵਿੱਚੋਂ ਕਾਂਗਰਸੀ ਆਪਣੇ ਪਾਸੇ ਨੂੰ ਕਈ ਖਿੱਚਣ ਕੇ ਲੈ ਕੇ ਜਾਣਗੇ, ਅਕਾਲੀ ਕਹਿਣਗੇ ਸਾਡੇ ਕੋਲ ਨੂੰ ਆ ਜਾਓ, ਵਾਪਸ ਪੰਜਾਬ ਦੇ ਕਹਿਣਗੇ ਸਾਡੇ ਕੋਲ ਆ ਜਾਓ, ਬੀਜੇਪੀ ਆਪਣੇ ਤਰੀਕੇ ਨਾਲ ਭਾਲਦੀ ਹੈ ਕੁਛ ਉਹਦੇ ਵਿੱਚੋਂ, ਤੇ ਲੈ ਦੇ ਕੇ ਸੱਤਾ ਧਿਰ ਨੂੰ ਲੱਗਦਾ ਕਿ ਜਿਹੜੇ ਇਸ ਕਾਨੂੰਨ ਦੇ ਹੱਕ 'ਚ ਨੇ ਉਹ ਸਾਡੇ ਨਾਲ ਨੇ। ਸੋ ਪੂਰੀ ਤਰ੍ਹਾਂ ਸਿੱਖ ਕੌਮ ਦੀ ਤਾਕਤ ਪੰਜਾਬ 'ਚ ਬਣਤੀ। ਬਿਲਕੁਲ ਜੀ। ਹੋਰ ਰਾਜਨੀਤੀ ਅੱਜ ਦੇ ਟਾਈਮ 'ਚ ਗਿਰਾਵਟ ਵਾਲੀ ਕਿਹੜੀ ਹੁੰਦੀ ਹੈ ਜੀ? ਸਹੀ। ਇਹੀ ਤਾਂ ਤਰੀਕਾ ਹੈ ਕਿ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਸੀ ਉਹ ਅਸੀਂ ਖੇਰੂ ਕਰਤੀ, ਬਾਅਦ 'ਚੋਂ ਅਸੀਂ 32 ਵਾਲਿਆਂ ਦੇ ਖੇਡੀਏ, ਅਸੀਂ 34 ਵਾਲਿਆਂ ਦੇ ਖੇਡੀਏ, ਉਹਨਾਂ ਦੇ ਸਾਰੇ ਸਰਕਾਰਾਂ ਬਣਾ ਕੇ ਦੇਖਾਂਗੇ ਜੋ ਬਣਾਵਾਂਗੇ। ਇਹ ਖੇਲਾ ਹੋਊਗਾ ਵੱਡਾ ਜੀ। ਸਹੀ ਹੈ। ਹੁਣ ਤੁਸੀਂ ਰੋਡ ਮੈਪ ਕੋਲ ਆਉਂਦੇ ਆ ਕਿ ਜੀ ਮੈਂ ਸ਼ੁਕਰਾਨਾ ਕਰਨ ਜਾਊਂਗਾ ਕਿ ਸਾਨੂੰ ਗੁਰੂ ਸਾਹਿਬ ਨੇ ਸੇਵਾ ਬਖਸ਼ੀ ਤੇ ਅਸੀਂ ਕਰਤੀ ਜੀ ਐਡਾ ਬੜਾ ਕੰਮ। ਠੀਕ ਹੈ ਜੀ। ਜਨਾਬ, ਪੰਜਾਬ ਸਾਰਾ ਸ਼ੁਕਰਾਨਾ ਕਰਨਾ ਹੁੰਦਾ। ਦੇਸ਼ ਦੁਨੀਆ 'ਚ ਬੈਠਾ ਹਰ ਪੰਜਾਬੀ, ਨਾਨਕ ਨਾਮ ਲੇਵਾ, ਗੁਰੂ ਗ੍ਰੰਥ ਸਾਹਿਬ 'ਚ ਆਸਥਾ ਰੱਖਣ ਵਾਲਾ ਹਰ ਉਹ ਸਿੱਖ ਤੁਹਾਡਾ ਸ਼ੁਕਰਾਨਾ ਕਰਨਾ ਹੁੰਦਾ। ਦਵਾ ਦਿੰਦੇ ਸਾਨੂੰ ਬਾਈਬਲ ਕਲਾਂ ਬਰਗਾੜੀ ਮਾਮਲੇ 'ਚ ਇਨਸਾਫ ਕਰਾ ਦਿੰਦੇ ਦੋਸ਼ੀਆਂ ਨੂੰ ਅੱਗੇ। ਸਹੀ ਹੈ। ਜਿਹੜਾ ਡੇਰਾ ਸਿਰਸਾ ਦਾ ਨਾਂ ਬੋਲਦਾ ਤੁਸੀਂ ਤਾਂ ਉਹਦੇ ਬਰੰਟ ਤੱਕ ਲੈ ਕੇ ਉਹਦੀ ਪੁੱਛਗਿੱਛ ਤੱਕ ਨਹੀਂ ਕਰਾ ਸਕੇ। ਸਹੀ ਗੱਲ।
ਜਿਹੜੇ ਉਲਟਾ ਕੇਸ ਸੀਗੇ ਬਹਿਬਲ ਕਲਾਂ ਬਰਗਾੜੀ ਵਾਲੇ ਕੋਟਕਪੂਰ ਵਾਲੇ, ਉਹ ਪੰਜਾਬ ਤੋਂ ਤਬਦੀਲ ਹੋ ਕੇ ਚੰਡੀਗੜ੍ਹ ਚਲੇ ਗਏ। ਸਹੀ। ਤਾਂ ਉੱਥੇ ਤਾਂ ਕੋਈ ਚਾਰਜ ਹੋਈ ਨਹੀਂ। ਪੰਜਾਬ ਸ਼ੁਕਰਾਨਾ ਕਰਨਾ ਆਉਂਦਾ ਤੁਹਾਡਾ, ਤੁਹਾਨੂੰ ਨਹੀਂ ਕਰਨੀ ਪੈਂਦੀ, ਤੁਹਾਡਾ ਧੰਨਵਾਦ ਕਰਨਾ ਆਉਂਦੇ। ਤੁਸੀਂ ਸ਼ੁਕਰਾਨਾ ਯਾਤਰਾ ਦੀ ਆੜ ਦੇ ਵਿੱਚ ਚੋਣ ਰੋਡ ਸ਼ੋਅ ਕਰਨਾ ਹੈ। ਤੁਸੀਂ ਸਰੋਪੇ ਨਹੀਂ ਪਵਾਉਣੇ, ਤੁਸੀਂ ਇਹ ਦੇਖਣਾ ਕਿ ਇਸ ਬੰਦੇ ਨਾਲ 10 ਵੋਟਾਂ, ਇਸ ਬੰਦੇ ਨਾਲ 20 ਵੋਟਾਂ। ਸਹੀ ਹੈ। ਤੇ ਉਹ ਤੁਹਾਡਾ ਕੈਮਰਿਆਂ ਦਾ ਤਰੀਕਾਕਾਰ ਸਭ ਨੂੰ ਪਤਾ ਕਿ ਗੱਡੀ ਦੇ ਆਲੇ ਦੁਆਲੇ 20 ਮੀਟਰ ਤੱਕ ਇਹ ਦਿਖਾਉਣਾ, ਬਸ ਕੈਮਰਾ ਤੋਂ ਅੱਗੇ ਨਹੀਂ ਦਿਖਾਉਣਾ, ਭੀੜਾਂ ਦਿਖਾਉਣੀ ਹੈ। ਸਹੀ ਹੈ, ਬਿਲਕੁਲ। ਖਾਲੀ ਹੱਥ ਮੋਦੀ ਵਾਂਗ ਖਾਲੀ ਨਹਿਰਾਂ ਨਦੀਆਂ ਕਦੀਆਂ ਹੱਥ ਕਰਕੇ ਹਿਲਾਈ ਜਾਓ, ਚਾਹੇ ਉਹ ਹਾਲ ਹੈ। ਸੋ ਠੀਕ ਹੈ, ਜਿਹੜੀਆਂ ਧਿਰਾਂ ਇਸ ਕਾਨੂੰਨ ਦੇ ਹਵਾਲੇ ਨਾਲ ਹੱਕ ਦੇ ਵਿੱਚ ਨੇ ਤੁਹਾਡੇ ਨਾਲ ਆਉਣਗੀਆਂ, ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੱਖਰੇ ਬੈਠ ਕੇ ਆਪਣੇ ਸੁਰਤਾਲ ਜੋੜੀ ਜਾਣਗੀਆਂ। ਪਰ ਕੌਮ ਦਾ ਮਸਲਾ ਕਿਵੇਂ ਹੱਲ ਹੋਇਆ ਜੀ? ਫਿਰ ਉਹ ਤਾਂ ਉੱਥੇ ਹੀ ਰਹਿ ਗਿਆ। ਸਵਾਲ ਤਾਂ ਇਹ ਹੈ ਨਾ, ਪਿਛਲੀਆਂ ਘਟਨਾਵਾਂ 'ਚ ਸਾਨੂੰ ਇਨਸਾਫ ਮਿਲਿਆ ਨਹੀਂ, ਅਗਲੀਆਂ ਦੇ ਜਦੋਂ ਹੋਊਗਾ ਤਦ ਦੇਖਾਂਗੇ। ਸੋ ਇਹ ਕਹਿੰਦੇ ਜੀ ਮੈਂ 6, 7, 8, 9 4 ਦਿਨ ਦਾ ਰੋਡ ਸ਼ੋਅ ਕਰੂੰਗਾ। ਸ਼ੁਕਰਾਨਾ ਯਾਤਰਾ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਕਰਾਂਗੇ, ਫਿਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ, ਫਿਰ ਤਖਤ ਸ੍ਰੀ ਦਮਦਮਾ ਸਾਹਿਬ ਜਾਵਾਂਗੇ, ਫਿਰ ਮਸਤੂਆਣਾ ਸਾਹਿਬ ਆਵਾਂਗੇ, ਫਿਰ ਦੁਖਨਿਵਾਰਨ ਸਾਹਿਬ ਪਟਿਆਲੇ, ਤੇ ਫਿਰ ਸੰਪੰਨ ਕਰਾਂਗੇ ਜੀ ਦੁਨੀਆ ਦੀ ਲਾਸਾਨੀ ਸ਼ਹਾਦਤ ਵਾਲੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ। ਸੋ ਇਸ ਤਰੀਕੇ ਕਾਰਨ ਨਾਲ ਪੰਜਾਬ ਦਾ ਇੱਕ ਖੇਤਰ ਪੂਰਾ ਗਾਹ ਕੇ ਆਪਣੀ ਰਾਜਨੀਤੀ ਪਕੜ ਪਰਖਣ ਦੀ ਕੋਸ਼ਿਸ਼ ਹੋਏਗੀ, ਨਵਾਂ ਨਰੇਟਿਵ ਸਿਰਜਣ ਦੀ ਕੋਸ਼ਿਸ਼ ਹੋਏਗੀ। ਤੇ ਚਲੋ ਇਸ ਬਹਾਨੇ ਗੁਰੂ ਘਰਾਂ ਦੇ ਦਰਸ਼ਨ ਤਾਂ ਕਰਿਆ ਹੋਣਗੇ, ਸ਼ਾਇਦ ਕੁਝ ਸਮੱਥ ਮਿਲ ਜਾਵੇ ਹੋਰ। ਸਹੀ ਹੈ ਜੀ, ਬਿਲਕੁਲ। ਨਵੇਂ ਕਾਨੂੰਨ ਦੇ ਤਹਿਤ ਬੇਅਦਬੀ ਦਾ ਜਿਹੜਾ ਪਹਿਲਾ ਕੇਸ ਵੀ ਦਰਜ ਹੋ ਗਿਆ ਸ਼ਰਮਾ ਜੀ, ਪੰਜਾਬ 'ਚ ਹੀ ਹੋਇਆ? ਬਿਲਕੁਲ ਪੰਜਾਬ 'ਚ ਹੋਇਆ ਜੀ, ਹੋਰ ਤੱਕ ਤੇ ਹੋ ਨਹੀਂ ਸਕਦਾ, ਕਾਨੂੰਨ ਲਾਗੂ ਹੀ ਪੰਜਾਬ 'ਚ। ਪੰਜਾਬ 'ਚ ਹੀ ਹੈ। ਸਹੀ। ਹੋਰ ਤੱਕ ਕਿਤੇ ਗੱਲ ਤਾਂ ਆਈ ਤਾਂ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਤਾਂ ਔਰਾ ਪੂਰੀ ਕਾਇਨਾਤ 'ਚ ਹੈ, ਤੇ ਤੁਸੀਂ ਭਾਰਤ ਪੱਧਰ ਤੇ ਵੀ ਕੋਈ ਇੱਕ ਕਾਨੂੰਨ ਨਹੀਂ ਬਣਵਾ ਪਾ ਰਹੇ। ਜੇ ਸਹੀ ਮੈਨੇ ਜਾਣਾ ਤੇ ਪੰਜਾਬ ਤੱਕ ਹੀ ਲਾਗੂ ਹੈ। ਔਰ ਅਫਸੋਸ ਜਿੱਥੇ ਸਭ ਤੋਂ ਵੱਧ ਗੁਰੂ ਸਾਹਿਬ 'ਚ ਆਸਥਾ ਰੱਖਣ ਵਾਲੇ ਨੇ, ਉੱਥੇ ਹੀ ਸਾਨੂੰ ਅਜਿਹਾ ਕਾਨੂੰਨ ਬਣਾਉਣਾ ਪੈ ਰਿਹਾ। ਸਹੀ ਹੈ, ਬਿਲਕੁਲ। ਤਾਂ ਫਿਰ ਇਹਦਾ ਮਤਲਬ ਕਿ ਇਹ ਘਟਨਾਵਾਂ ਹੋ ਰਹੀਆਂ ਸੀ ਜਾਂ ਕਰਵਾਈਆਂ ਗਈਆਂ, ਜਾਂ ਸਰਕਾਰ ਰੋਕ ਨਹੀਂ ਸਕੀ। ਇਹਦੇ ਪਿੱਛੇ ਇੱਕ ਥੋੜੀ ਰਾਜਨੀਤੀ ਕੰਮ ਕਰ ਰਹੀ ਆ ਕਿ ਬਾਰ-ਬਾਰ ਪੰਜਾਬ ਵਰਗੀ ਧਰਤੀ ਤੇ ਇਹ ਜੀ ਘਟਨਾ ਵਾਪਰੇ ਜੀ। ਸਹੀ ਹੈ, ਇਹ ਆਪਣੇ ਆਪ ਸਵਾਲ ਸੀਗਾ। ਹੁਣ ਮਲੋਟ ਖੇਤਰ, ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਖੇਤਰ ਦੇ ਵਿੱਚ ਘਟਨਾ ਸਾਹਮਣੇ ਆਈ ਕਿ ਗੁਟਕਾ ਸਾਹਿਬ ਦੇ ਮਤਲਬ ਕਹਿੰਦੇ ਕਿ ਪੱਤਰੇ ਖਿਲਰੇ ਮਿਲੇ, ਉਹ ਸਹੇਜਣੇ ਪਏ, ਤੇ ਫਿਰ ਪੁਲਿਸ ਬੁਲਾਉਣੀ ਪਈ, ਤੇ ਪੁਲਿਸ ਨੇ ਫਿਰ FIR ਕਰਾਤੀ, ਤੇ ਉਹ FIR ਹੁਣ ਨਵੇਂ ਕਾਨੂੰਨ ਤਹਿਤ ਦਰਜ ਹੋਈ ਹੈ ਜੀ, ਅਣਪਛਾਤੇ ਬੰਦਿਆਂ ਦੇ ਖਿਲਾਫ। ਦੇਖਦੇ ਆ ਜੀ ਕਿੰਨੀ ਭਾਲ ਕਰਕੇ ਸਜ਼ਾ ਦਵਾ ਪਾਉਂਦੇ ਨੇ ਨਵੇਂ ਕਾਨੂੰਨ ਤਹਿਤ। ਮਸਲਾ ਤਾਂ ਇਨਸਾਫ ਦਿਵਾਉਣ ਦਾ ਜਨਾਬ, ਨਵੇਂ ਪੁਰਾਣੇ ਕਾਨੂੰਨ ਦਾ ਤਾਂ ਪਹਿਲੂ ਹੀ ਨਹੀਂ। ਜੇ ਪੁਰਾਣੇ ਕਾਨੂੰਨ 'ਚ ਵੀ ਕਿਸੇ ਨੂੰ ਸਜ਼ਾ ਦਵਾਈ ਹੁੰਦੀ ਚਾਹੇ 3 ਸਾਲ ਵਾਲੀ, ਤਾਂ ਵੀ ਅਸੀਂ ਮੰਨ ਲੈਂਦੇ ਕਿ ਸਜ਼ਾ ਤੱਕ ਤਾਂ ਲੈ ਕੇ ਜਾਓਗੇ। ਇੱਥੇ ਵੀ ਉਮਰ ਕੈਦ ਦੀ ਸਜ਼ਾ ਰੱਖੀ ਆ, ਜਾਊਗਾ ਕੌਣ ਉੱਥੇ ਤੱਕ, ਲੈ ਕੇ ਕਦੋਂ ਜਾਓਗੇ, ਕਿਹਦੇ ਤੱਕ, ਕਟਹਿਰੇ 'ਚ ਕਿਹਨੂੰ ਲਿਆਓਗੇ, ਸਹੀ ਬੰਦਿਆਂ ਤੱਕ ਵੀ ਜਾਓਗੇ ਕਿ ਜਿਹੜਾ ਡਰ ਅੰਦਰ ਪਿਆ ਕਿਤੇ ਉਧਰ ਨੂੰ ਗੱਲ ਤੁਰ ਪਵੇ। ਇਹ ਵੀ ਤਾਂ ਪਹਿਲੂ ਹੈ। ਸਹੀ ਹੈ, ਬਿਲਕੁਲ। ਕੱਲ ਇੱਕ ਸੀਨੀਅਰ ਸਾਥੀ ਨੇ ਸਾਡੇ ਉਹ ਦੱਸ ਰਹੇ ਸੀ ਕਿ ਗੋਬਿੰਦਵਾਲ ਸਾਹਿਬ ਜਿੱਥੇ ਬਿਰਧ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ, ਬੀੜਾਂ ਦਾ, ਜਾਂ ਜਿਹੜੇ ਪੂਰੀ ਤਰ੍ਹਾਂ ਅਖੰਡਿਤ ਹੋ ਜਾਂਦੀਆਂ ਨੇ ਉਹਨਾਂ ਦਾ, ਫਿਰ ਉਹਦਾ ਸੰਸਕਾਰ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ, ਹੈਨਾ। ਤੇ ਉਹ ਕਹਿੰਦੇ ਕਿ ਉੱਥੇ ਲੋਕ ਬੜੀਆਂ ਇਤਿਹਾਸਕ ਪੁਸਤਕਾਂ, ਇਤਿਹਾਸਕ ਗ੍ਰੰਥ, ਇਤਿਹਾਸਕ ਲਿਖਤਾਂ ਹੈਨਾ ਆਪਣੇ ਘਰਾਂ ਚੋਂ, ਲਾਇਬ੍ਰੇਰੀਆਂ ਚੋਂ ਲੈ ਕੇ ਪਹੁੰਚਣੇ ਸ਼ੁਰੂ ਹੋ ਗਏ ਕਿ ਜੀ ਅਸੀਂ ਇਹਨਾਂ ਦਾ ਸੰਸਕਾਰ ਕਰਨਾ ਹੈ। ਸਹੀ ਹੈ। ਜਾਂ ਮਤਲਬ ਉਹਨਾਂ ਨੂੰ ਕਹਿੰਦੇ ਕਿ ਡਰ ਪੈ ਗਿਆ ਕਿ ਕੱਲ ਨੂੰ ਇਹਨਾਂ ਦੇ ਹਵਾਲੇ ਨਾਲ ਵੀ ਸਾਡੇ ਤੇ ਮਤਲਬ ਕਿ ਦੋਸ਼ ਲੱਗ ਨਾ ਜਾਣ ਕਿਤੇ ਜੀ ਕਿ ਇਸ ਤਰ੍ਹਾਂ ਜੀ ਮਤਲਬ ਬੇਅਦਬੀ ਹੋ ਗਈ, ਕੁਛ ਹੋ ਗਈ। ਕੀ ਇਹ ਇੱਕ ਨਵਾਂ ਫਿਕਰ? ਇਹਦਾ ਮਤਲਬ ਨਵੀਆਂ ਚੁਣੌਤੀਆਂ ਜੇ ਸਾਹਮਣੇ ਆਉਣਗੀਆਂ। ਹੁਣ ਇੱਕ ਘਟਨਾ ਆ ਗਈ ਤੇ FIR ਹੋ ਗਈ, ਪਰ FIR ਤਾਂ ਪਹਿਲੀਆਂ ਘਟਨਾਵਾਂ ਤੇ ਵੀ ਸਾਰੀਆਂ ਤੇ ਹੋਈਆਂ ਵੀਆਂ ਨੇ ਜੀ। ਸਵਾਲ ਤਾਂ ਇਨਸਾਫ ਦਾ। ਸੋ ਇਹ ਚਾਹੇ ਨਵਾਂ ਹੋਵੇ ਚਾਹੇ ਪੁਰਾਣਾ ਹੋਵੇ, ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ, ਇਹਦੇ ਉੱਤੇ ਵੱਡਾ ਸਵਾਲ ਖੜਾ ਹੈ। ਬਿਲਕੁਲ ਜੀ, ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ, ਜਿਵੇਂ ਆਪਾਂ ਪਹਿਲਾਂ ਹੀ 5 ਰਾਜਾਂ ਦੀਆਂ ਚੋਣਾਂ ਕਰਕੇ ਜਿਹਦੇ ਕਰਕੇ ਥੋੜੀ ਜਿਹੀ ਰੋਕ ਲੱਗੀ ਹੋਈ ਸੀ, ਪਰ ਹੁਣ ਹਟ ਗਈ, ਚੋਣਾਂ ਮੁੱਕ ਗਈਆਂ ਕਹਿੰਦੇ, ਤੇ ਸਿਲੰਡਰ ਦਾ ਤੋਹਫਾ ਮੋਦੀ ਨੇ ਦਿੱਤਾ ਜੀ ਲੋਕਾਂ ਨੂੰ। ਕੁਝ ਤਾਂ ਜੰਗ ਵਾਲੀ ਸਥਿਤੀ ਆ, ਉਹਦੇ ਵਿੱਚ ਅਜੇ ਵੀ ਅਮਰੀਕਾ ਤੇ ਈਰਾਨ ਦੇ ਵਿੱਚ ਤਣਾਅ ਬਣਿਆ ਹੈ। ਕਿਹਾ ਜਾ ਰਿਹਾ ਕਿ ਹੁਣ ਕਹਿੰਦੇ ਪਾਕਿਸਤਾਨ ਦੀ ਵਿਚੋਲਗੀ ਵੀ ਨਹੀਂ ਅਸੀਂ ਕਬੂਲ ਕਰਾਂਗੇ। ਈਰਾਨ ਕਹਿੰਦਾ ਸਿੱਧੀ ਗੱਲ ਕਰ ਲੈਂਦੇ ਆ। ਅਮਰੀਕਾ ਕਹਿੰਦਾ ਹਜੇ ਵੀ ਮੈਨੂੰ ਤੁਹਾਡੇ ਨਵੀਂ ਤਜਵੀਜ਼ ਮੈਨੂੰ ਨਹੀਂ ਮਨਜ਼ੂਰ, ਹੈ ਨਾ। ਤੇ ਉਹ ਤਣਾਅ ਹੋਰਮੁਜ਼ ਤੇ ਵੀ ਖੜਾ ਹੈ, ਪਰਮਾਣੂ ਵਾਲੇ
ਕਾਰਜਾਂ ਤੇ ਵੀ ਖੜਾ, ਉਹ ਤਣਾਅ ਤਾਂ ਖੜਾ। ਔਰ ਆਪਾਂ ਪਹਿਲੇ ਦਿਨ ਤੋਂ ਗੱਲ ਕਰ ਰਹੇ ਸੀ ਕਿ ਇਹਦਾ ਅਸਰ ਪੈਣਾ, ਔਰ ਅਸਰ ਪਿਆ ਵੀ। ਸਾਡੇ ਵਾਲੇ ਸਿਰਫ 5 ਸੂਬੇ ਦੀ ਚੋਣਾਂ ਕਰਕੇ ਕੁਝ ਅਸਰ ਰੋਕ ਕੇ ਬੈਠੇ ਸੀ। ਜੀ ਸਹੀ ਹੈ। ਤੇ ਜਿੱਦਾਂ ਹੀ ਵੋਟਾਂ ਪਈਆਂ ਹੈ ਨਾ, ਉਹ ਰੰਗ ਸਾਹਮਣੇ ਆ ਗਿਆ। 994 ਰੁਪਏ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਾਤੀ, ਮਤਲਬ 2000 ਵਾਲਾ ਸਿਲੰਡਰ ਸਿੱਧਾ 3000 ਦਾ ਹੋ ਗਿਆ। ਸਹੀ ਹੈ। ਜਿਹੜੇ ਸਿਲੰਡਰ ਦੀ ਕੀਮਤ 2000 ਰੁਪਏ 78 ਮਤਲਬ 2078 ਰੁਪਏ ਸੀ, ਉਹ 3071 ਰੁਪਏ ਤੇ ਜਾ ਪਹੁੰਚੀ। ਸਿੱਧਾ 994 ਰੁਪਏ ਵਧਾਤਾ। ਹੋਰ ਛੱਡੋ ਜੀ, 5 ਕਿਲੋ ਵਾਲਾ ਇੱਕ ਸਿਲੰਡਰ ਆਉਂਦਾ, ਜਿਹੜਾ ਮਤਲਬ ਲੇਬਰ ਕਲਾਸ, ਕੱਲਾ ਦਵੱਲਾ ਬੰਦਾ ਹੈ ਨਾ, ਜਿਹਦੇ ਕੋਲ ਕਾਪੀ ਨਹੀਂ ਜਿੱਥੇ ਬਣੀ ਵੀ, ਉਹ ਉੱਥੇ ਉੱਪਰ ਹਵਾ ਲੈਂਦੇ ਨੇ, ਠੀਕ ਹੈ ਜੀ, ਮਾੜਾ ਮੋਟਾ ਉੱਪਰ ਥੱਲੇ ਹੋ ਕੇ ਉਹ ਭਰ ਹੋ ਜਾਂਦੇ ਨੇ, ਉਹਦੇ ਉੱਤੇ ਹੀ ਚੁੱਲ੍ਹਾ ਜਾਂ ਫਿੱਟ ਕਰ ਜਾਂਦੇ ਆ ਤੇ ਉਹਦੇ ਨਾਲ ਕੰਮ ਚੱਲੀ ਜਾਂਦਾ ਲੋਕਾਂ ਦਾ। ਉਹ 5 ਕਿਲੋ ਵਾਲਾ ਸਿਲੰਡਰ ਵੀ 261 ਰੁਪਏ ਮਹਿੰਗਾ ਕਰਤਾ ਜੀ। 261 ਰੁਪਏ ਮਹਿੰਗਾ ਹੋ ਕੇ ਉਹ 813 ਰੁਪਏ ਦਾ ਤਾਂ ਹੋ ਗਿਆ ਜੀ। ਤੇ ਜਿਹੜਾ ਘਰੇਲੂ ਗੈਸ ਸਿਲੰਡਰ ਲੋਕ ਆਮ ਵਰਤਦੇ ਨੇ ਕਾਪੀ ਦੇ ਰਾਹੀਂ ਲੈ ਕੇ, ਉਹ 900 ਕੁਛ ਰੁਪਏ ਦਾ ਤਾਂ ਉਹ ਹੈ। ਤੇ ਜੇ 5 ਕਿਲੋ ਵਾਲਾ ਇੰਨਾ ਹੋ ਗਿਆ ਤਾਂ ਸ਼ਾਇਦ ਉਹ 12 ਜਾਂ 14 ਕਿਲੋ ਵਾਲਾ ਹੁੰਦਾ ਜਿਹੜਾ ਘਰਾਂ 'ਚ ਵਰਤ ਹੁੰਦਾ। ਤੇ ਜੇ ਉਹ, ਇਹਦਾ ਮਤਲਬ ਤਾਂ ਉਹ ਵੀ ਹੁਣ 1500 ਦੇ ਗੇਟ 'ਚ ਜਾਊਗਾ ਜੀ। ਰੰਗ ਤਾਂ ਆਉਣ ਲੱਗ ਗਏ ਸਾਹਮਣੇ। ਤੇ ਤੇਲ ਵਾਲੇ ਮਾਮਲੇ 'ਚ ਵੀ ਆਪਾਂ ਦੇਖ ਚੁੱਕੇ ਹਾਂ ਕਿ ਤੁਸੀਂ ਕੰਪਨੀਆਂ ਨੂੰ ਲਾਹਾ ਦੇਣ ਦੀ ਪ੍ਰਕਿਰਿਆ ਤਾਂ ਕਿਵੇਂ ਉਹ ਪਹਿਲਾਂ ਵੈਟ ਬੂਟ ਘਟਾਏ ਜੀ, ਐਕਸਾਈਜ਼ ਡਿਊਟੀ ਘਟਾਈ ਜੀ ਉਹਨਾਂ ਦੇ ਲਈ, ਹੈ ਨਾ। ਤੇ ਹੁਣ ਕਹਿ ਰਹੇ ਹੋ ਬਾਹਰਲੇ ਬਾਜ਼ਾਰ ਤੋਂ ਵੇਚੋਗੇ ਤੁਹਾਨੂੰ ਆ ਛੂਟ ਦੇ ਦਿੰਦੇ, ਤੁਸੀਂ ਇੱਥੇ ਕਰ ਲਓ। ਮਤਲਬ ਮੈਂ ਦੇਖ ਰਿਹਾ ਸੀਗਾ ਕਿ ਤੇਲ ਕੰਪਨੀਆਂ ਚੀਕ ਰਹੀਆਂ ਨੇ ਜੀ ਕਿ ਸਾਨੂੰ 14 ਤੋਂ ਲੈ ਕੇ 18 ਰੁਪਏ ਪ੍ਰਤੀ ਲੀਟਰ ਘਾਟਾ ਪੈ ਰਿਹਾ ਜੀ। ਕਿ ਪੈਟਰੋਲ 'ਚ 14 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 'ਚ 18 ਰੁਪਏ ਪ੍ਰਤੀ ਲੀਟਰ। ਕਦ ਤੋਂ ਜੀ ਸ਼ੁਰੂ ਹੋਇਆ ਇਹ ਪ੍ਰਕਿਰਿਆ? ਇਹ 26 ਜਾਂ 28 ਫਰਵਰੀ ਤੋਂ ਇਹ ਜੰਗ ਵਾਲੀ ਸਥਿਤੀ ਬਣਨੀ ਸ਼ੁਰੂ ਹੋਈ ਹੈ। ਤੇ ਉਸ ਸਮੇਂ ਤੱਕ ਤਾਂ 70-78 ਰੁਪਏ ਪ੍ਰਤੀ ਬੈਰਲ ਸੀਗਾ, ਤੇ ਅੱਜ ਦੀ ਸਥਿਤੀ ਤੱਕ ਪਹੁੰਚਦੇ 116-17 ਤੇ ਗਿਆ ਪ੍ਰਤੀ ਬੈਰਲ ਕੱਚਾ ਤੇਲ। ਚਲੋ ਇੱਕ ਵਾਰ 126 ਤੱਕ ਜਾਇਆ, ਇੱਕੋ ਦਿਨ 'ਚ ਮਾੜਾ ਜਾ ਕੇ ਥੱਲੇ ਆ ਗਿਆ, ਜਦੇ 116-17 ਤੇ ਹੈ। ਸੋ ਇਸ ਲਈ ਇਹ ਸਾਰੀ ਪ੍ਰਕਿਰਿਆ 'ਚ ਤੁਹਾਡਾ ਘਾਟਾ ਜੋ ਵੀ ਹੈਗਾ, ਉਹਦੇ ਵਿੱਚ ਪੂਰਤੀ ਲਈ ਪਹਿਲਾਂ ਤੁਹਾਨੂੰ ਐਕਸਾਈਜ਼ ਛੂਟ ਮਿਲ ਲਈ ਨਾ, ਤੇ ਉਹਦੇ ਬਾਵਜੂਦ ਵੀ ਜੇ ਘਾਟਾ ਹੈ ਤਾਂ 2 ਮਹੀਨੇ ਦੀ ਜੇ ਤੁਹਾਡੀ ਜਾਨ ਨਿਕਲਦੀ ਹੈ, ਤੇ ਜਦੋਂ ਤੁਸੀਂ ਇੱਕ ਦਿਨ 'ਚ 116 ਕਰੋੜ ਰੁਪਇਆ ਮੁਨਾਫਾ ਕਮਾਇਆ, ਮੈਂ 2025-26 ਦੀ ਉਹ ਗੱਲ ਕਰ ਰਿਹਾ ਹਾਂ। ਬਿਲਕੁਲ ਮੈਂ ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਕਮਾਈਆਂ ਮੈਂ ਉਹਦੀ ਬਾਕੀ ਦੀ ਗੱਲ ਨਹੀਂ ਕਰਦਾ। ਸਹੀ ਹੈ। 2025-26 ਚ ਜਦੋਂ 68 ਰੁਪਏ 69-70 ਰੁਪਏ ਪ੍ਰਤੀ ਬੈਰਲ ਸੀਗਾ, ਤੇ ਤਦ ਤੇਲ ਦੀਆਂ ਕੀਮਤਾਂ ਨਹੀਂ ਘਟੀਆਂ ਲੋਕਾਂ ਲਈ। ਸਹੀ ਹੈ। 116 ਕਰੋੜ ਇੱਕ ਦਿਨ ਦਾ ਇਹਨਾਂ ਕੰਪਨੀਆਂ ਦਾ ਮੁਨਾਫਾ ਹੈ ਜਨਾਬ। ਸਹੀ ਗੱਲ, ਬਿਲਕੁਲ। ਤੇ ਆ ਹੁਣ ਕਮਰਸ਼ੀਅਲ ਸਿਲੰਡਰ ਮਹਿੰਗਾ ਹੋ ਗਿਆ ਦਾ ਅਸਰ, ਮਤਲਬ ਜਿਹੜਾ ਚਾਹ ਬਣਾਉਣ ਵਾਲਾ ਵਿਚਾਰਾ ਜਾਂ ਤਾਂ 25 ਰੁਪਏ ਦਾ ਕੱਪ ਕਰੇ, ਫਿਰ ਖਰੀਦੂਗਾ ਕੌਣ ਜੀ? ਜਾਂ ਉਹ ਬੰਦ ਕਰਕੇ ਚਲਾ ਜਾਵੇ। ਛੋਟੇ ਢਾਬੇ ਵਾਲੇ ਜਿਹੜੇ 30 ਰੁਪਏ ਦੀ ਪਲੇਟ, 40 ਰੁਪਏ ਦੀ ਪਲੇਟ, ਕੋਈ ਮਤਲਬ ਕਿ ਮੰਨ ਲਓ ਛੋਲੇ ਕੁਲਚੇ ਲਾਉਂਦਾ ਜੀ, ਹੈ ਨਾ, ਕੋਈ ਜੀ ਗਰਮ ਕਰਕੇ ਦਾਲ ਸਬਜ਼ੀਆਂ ਘਰੋਂ ਬਣਾ ਕੇ ਲਿਆ ਜੀ, ਉਹ ਗਰਮ ਕਰਕੇ ਦੇ ਰਿਹਾ ਜੀ, ਕੋਈ ਚੌਲ ਛੋਲੇ ਲਾ ਕੇ, ਕੜੀ ਚੌਲ ਲਾ ਕੇ ਖੜਾ ਜੀ, ਹੈ ਨਾ, ਕੋਈ ਥਾਲੀ ਲਾ ਕੇ ਦਿੰਦਾ ਜੀ ਰੋਟੀਆਂ ਵਾਲੀ। ਹੁਣ ਜਾਂ ਤਾਂ ਉਹ ਰੇਟ ਦੁੱਗਣਾ ਕਰੇ, 200 ਰੁਪਏ ਦੀਆਂ ਥਾਲੀਆਂ ਕਰ ਲਵੇ ਆਪਣੀਆਂ, ਜਾਂ ਫਿਰ ਬੰਦ ਕਰ ਲਵੇ। ਅਸਰ ਹਮੇਸ਼ਾ ਛੋਟੇ ਬੰਦੇ 'ਚ ਪੈਣਾ। ਬੜੇ ਘਰਾਣੇ, ਬੜੀਆਂ ਤੇ ਫੂਡ ਚੇਨ ਨੇ, ਬੜੇ ਰੈਸਟੋਰੈਂਟ, ਬੜੇ ਹੋਟਲ ਨੇ, ਸਹੀ ਹੈ, ਉਹਨਾਂ ਨੇ ਕਰਨਾ ਕੀ ਹੈ ਜੀ? ਪ੍ਰਿੰਟਿੰਗ ਪ੍ਰੈਸ ਤੋਂ ਜਾ ਕੇ ਨਵਾਂ ਮੈਨਿਊ ਪ੍ਰਿੰਟ ਕਰਾ ਲੈਣਾ। ਸਹੀ। ਉਹ ਲਓ ਜੀ, ਜਿਹੜੀ 150 ਵਾਲੀ ਚੀਜ਼ ਸੀ ਉਹ 300 ਦੀ ਹੋ ਗਈ। ਬਿਲਕੁਲ। ਤੇ ਆਪਾਂ ਦੇਖਿਆ ਕਰੋਨਾ ਕਾਲ ਦੇ ਵਿੱਚ ਜਿਹੜੀਆਂ ਸਹੂਲਤਾਂ ਸਾਤੋਂ ਖੁੱਸੀਆਂ, ਉਹ ਮੁੜ ਕੇ ਬਹਾਲ ਨਹੀਂ ਹੋਈਆਂ। ਤੇ ਅੱਜ ਜੇ ਇਸ ਜੰਗ ਦੇ ਕਰਕੇ ਕਮਰਸ਼ੀਅਲ ਸਿਲੰਡਰ ਇੰਨਾ ਮਹਿੰਗਾ ਹੋ ਗਿਆ, ਤੇ ਤੁਸੀਂ ਚੀਜ਼ਾਂ ਦੇ ਰੇਟ ਮਹਿੰਗੇ ਕਰ ਲੈਣੇ, ਤੁਹਾਡੀ ਕਮਾਈ ਤਾਂ ਹੋਗੀ, ਅਸਰ ਆਮ ਲੋਕਾਂ ਤੇ ਪੈਣਾ। ਪਰ ਜਦੋਂ ਸਿਲੰਡਰ ਸਸਤਾ ਹੋ ਗਿਆ, ਮੁੜ ਕੇ ਤੁਸੀਂ ਮੈਨਿਊ ਨਹੀਂ ਬਦਲਣਾ, ਉਹੀ ਕੀਮਤ ਨਹੀਂ ਘਟਾਉਣੀ, ਉਹ ਕੀਮਤ ਤੁਹਾਡਾ ਤੈਅ ਹੋਗੀ, ਉਹੀ ਰਹਿਣਾ। ਉਹ ਤਾਂ ਲਾਇਸੈਂਸ ਦੋਏ ਪਾਸਿਓਂ ਲੁੱਟ ਤਾਂ ਲੋਕਾਂ ਦੀ ਹੋਣੀ ਹੈ ਜਨਾਬ, ਜਿੱਧਰੋਂ ਮਰਜ਼ੀ ਦੇਖ। ਉਹ ਜਿਹੜੀ ਕੀਮਤ ਹੁੰਦੀ ਹੈ ਜੀ, ਉਹ ਮਨਜ਼ੂਰ ਸ਼ੁਦਾ ਕੀਮਤ ਹੁੰਦੀ ਹੈ, ਮਤਲਬ ਉਹ ਗਾਹਕ ਨੇ ਮਨਜ਼ੂਰ ਕਰ ਲਈ ਹੈ, ਉਹਨੇ ਨਾ ਰੌਲਾ ਪਾਉਣਾ, ਚੱਲੀ ਜਾਂਦਾ ਜੀ ਕੰਮ। ਇਹ ਪਿਆਜ਼ ਦਾ ਰੇਟ ਵੱਧਦਾ ਹੀ ਹੁੰਦਾ ਨਾ, ਜਦੋਂ ਪਿਆਜ਼ ਦਾ ਰੇਟ ਵੱਧਦਾ ਉਦੋਂ ਡਿਸ਼ਾਂ ਦੇ ਰੇਟ ਵੱਧ ਜਾਂਦੇ ਆ, ਥਾਲੀ ਦੇ ਰੇਟ ਵੱਧ ਜਾਂਦੇ ਆ, ਪਿਆਜ਼ ਦਾ ਰੇਟ ਵਾਪਸ ਉੱਥੇ ਆ ਜਾਂਦਾ, ਉਹ ਉੱਥੇ ਉਦੋਂ ਤਾਂ ਚੜ ਜਾਂਦੇ ਆ ਜੀ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।